ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 9 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਟਾਈਮ ਹੈਲਥ ਇੰਸ਼ੋਰੈਂਸ ਕਰਵਾਉਣੀ ਹੋਵੇ, ਮੈਡੀਕਲ ਦੇ ਲਈ ਅਪਲਾਈ ਕਰਨਾ ਆ, ਮੈਡੀਕਲ ਦੀ ਸਹਾਇਤਾ ਜਿਹੜੀ ਉਹ ਚਾਹੀਦੀ ਆ, ਉਸ ਦੇ ਲਈ ਵੀ ਇਹਨਾਂ ਦੇ ਨਾਲ ਸੰਪਰਕ ਕਰੋ। ਲਾਈਫ ਇੰਸ਼ੋਰੈਂਸ ਦੇ ਨਾਲ ਦੁਨੀਆ ਜਿਹੜੇ ਮੁਲਕ ਭਰ ਦੇ ਵਿੱਚ ਇਹ ਇੰਸ਼ੋਰੈਂਸ ਤੁਹਾਡੇ ਲਈ ਪ੍ਰਦਾਨ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503 ਦੇ ਉੱਤੇ। ਗੁਰਪਾਲ ਸਿੰਘ ਸਪ੍ਰਿੰਗਫੀਲਡ ਵਰਜੀਨੀਆ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਵੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਹੈ ਤਾਂ ਕਾਲ ਕਰੋ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤਾਂ ਦਾ ਹਿੱਲ ਰਿਪੋਰਟ ਕਰ ਰਿਹਾ ਕਿ ਨਾਟੋ ਦਾ ਬਰਥਡੇ ਹੈਗਾ ਆ ਤੇ 32 ਮੈਂਬਰ ਜੋ ਨਾਟੋ ਦੇ ਆ ਉਹ ਵਾਸ਼ਿੰਗਟਨ DC ਦੇ ਵਿੱਚ ਪਹੁੰਚੇ ਹੋਏ ਆ ਆਪਣਾ 75ਵਾਂ ਜਨਮ ਦਿਨ ਮਨਾਉਣ ਦੇ ਲਈ। 1949 ਅਪ੍ਰੈਲ ਦੇ ਵਿੱਚ 12 ਓਰੀਜਨਲ ਮੈਂਬਰ ਸੀ ਨਾਟੋ ਦੇ। ਉਹਨਾਂ ਦਾ ਮੇਨ ਮਕਸਦ ਇਹ ਸੀ ਵੀ ਮਿਲਟਰੀ ਅਲਾਇੰਸ ਹੋਊਗਾ ਤਾਂ ਕਿ ਸੋਵੀਅਤ ਯੂਨੀਅਨ ਯੂਰਪ ਦੇ ਵਿੱਚ ਕਿਸੇ ਤਰ੍ਹਾਂ ਦਾ ਆਪਣਾ ਧੱਕਾ ਨਾ ਕਰ ਸਕੇ। ਉਸ ਤੋਂ ਬਾਅਦ ਨਾਟੋ ਦੇ 32 ਮੈਂਬਰ ਬਣ ਗਏ, ਜਿਨ੍ਹਾਂ ਨੇ ਅਫਗਾਨਿਸਤਾਨ ਦੇ ਵਿੱਚ, ਫਿਰ ਯੂਗੋਸਲਾਵੀਆ 'ਚ 99 'ਚ ਤੇ ਲੀਬੀਆ 'ਚ 2011 'ਚ ਮਿਲੀਟੇਰਲੀ ਜਿਹੜਾ ਆ ਇਕੱਠਿਆਂ ਨੇ ਸਾਥ ਦਿੱਤਾ। ਸੋ ਹੁਣ ਟੋਟਲ ਜਿਹੜੇ 32 ਮੈਂਬਰ ਨਾਟੋ ਦੇ ਹੈਗੇ ਆ ਵਾਸ਼ਿੰਗਟਨ DC ਦੇ ਵਿੱਚ ਪਹੁੰਚੇ ਹੋਏ ਹੈਗੇ ਆ। ਖਾਸ ਕਰਕੇ ਮੇਨ ਯੂਕਰੇਨ ਵਾਲਾ ਮੁੱਦਾ ਆ, ਪਰ ਇਹ ਸਾਰੇ ਕਾਸੇ ਨੂੰ ਛੱਡ ਕੇ ਕਹਿੰਦੇ ਵੀ ਇਟ ਇਜ਼ ਨਾਟੋਜ਼ ਬਰਥਡੇ ਬਟ ਆਲ ਆਈਜ਼ ਆਰ ਔਨ ਦਾ ਵਾਈਟ ਹਾਊਸ। ਵੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਹੋਣੀ ਆ ਉਹ ਆਪਣੀ ਪੋਜੀਸ਼ਨ ਜੋ ਆ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਛੱਡਣ ਜਾ ਰਹੇ ਆ ਕਿ ਨਹੀਂ, ਇਹ ਇੱਕ ਬਹੁਤ ਵੱਡਾ ਜਿਹੜਾ ਕੁਐਸਚਨ ਆ ਇਸ ਟਾਈਮ ਦੇ ਉੱਤੇ ਬਣਿਆ ਹੋਇਆ ਹੈਗਾ ਆ। 1999 ਚ 50th ਐਨੀਵਰਸਰੀ ਸਮਿਟ ਵਾਸ਼ਿੰਗਟਨ DC 'ਚ ਹੋਇਆ ਸੀ। ਉਹ ਵੀ ਉਸ ਟਾਈਮ ਦੇ ਉੱਤੇ ਕਹਿੰਦੇ ਬੜੀ ਕੰਟਰੋਵਰਸੀ ਬਣੀ ਸੀ। ਪ੍ਰੈਜ਼ੀਡੈਂਟ ਬਿਲ ਕਲਿੰਟਨ ਉਹਨਾਂ ਨੂੰ ਇੰਪੀਚ ਕੀਤਾ ਗਿਆ ਸੀ ਹਾਊਸ ਆਫ ਰਿਪਰੈਜ਼ੈਂਟੇਟਿਵ ਵੱਲੋਂ ਉਸ ਟਾਈਮ ਦੇ ਉੱਤੇ। ਤੇ ਹੁਣ ਜਿਹੜੀ ਆ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਲੈ ਕੇ ਆ ਵੀ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਉਹ ਕੈਂਡੀਡੇਟ ਹੋਣਗੇ ਜਾਂ ਨਹੀਂ ਹੋਣਗੇ। ਤੇ ਯੂਕਰੇਨ ਵਾਲੇ ਮੁੱਦੇ ਦੇ ਉੱਤੇ ਜਿਹੜਾ ਆ ਸਾਰੇ ਨਾਟੋ ਦੇ ਮੈਂਬਰਸ ਬਹੁਤ ਔਖੇ ਆ, ਕਿਉਂਕਿ ਕੱਲ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਰਸ਼ੀਆ ਦੀ ਮਿਜ਼ਾਈਲਸ ਨੇ ਯੂਕਰੇਨ ਦੇ ਇੱਕ ਹਸਪਤਾਲ ਤੇ ਅਟੈਕ ਕੀਤਾ, ਜਿਹਦੇ ਨਾਲ 30 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ। ਤੇ ਦੂਸਰੇ ਪਾਸੇ ਜਿਹੜਾ ਭਾਰਤ ਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੈਗਾ, ਉਹ ਜਾ ਕੇ ਪੁਟਿਨ ਨੂੰ ਜੱਫੀਆਂ ਪਾ ਰਿਹਾ ਹੈਗਾ। ਤੇ ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਹੀ ਆ ਵੀ ਪੁਟਿਨ ਨੇ ਤਾਂ ਐਨ ਜੱਫੀਆਂ ਪਾਈਆਂ ਮਾਸਕੋ ਦੇ ਵਿੱਚ ਇਹ ਸ਼ੋਅ ਕਰਨ ਦੇ ਲਈ ਵੀ ਰਸ਼ੀਆ ਤਾਂ ਇੰਡੀਆ ਬਹੁਤ ਪੱਕੇ ਮਿੱਤਰ ਹੈਗੇ ਆ। ਇਸ ਦੇ ਬਾਵਜੂਦ ਵੀ ਵਾਸ਼ਿੰਗਟਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਇਨਡਾਇਰੈਕਟਲੀ ਕਹਿੰਦੇ ਰਹੇ ਵੀ ਅਸੀਂ ਜਿਹੜਾ ਆ ਵਲਾਡੀਮੀਰ ਪੁਟਿਨ ਨੂੰ ਆਈਸੋਲੇਟ ਕਰਨਾ ਹੈਗਾ ਆ। ਸੋ ਇੰਡੀਆ ਬੜਾ ਇਸ ਤਰੀਕੇ ਦੇ ਨਾਲ ਚੱਲ ਰਿਹਾ ਹੈਗਾ। ਦੂਸਰੇ ਪਾਸੇ ਯੂਕਰੇਨ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਜ਼ੈਲੈਂਸਕੀ, ਉਹਨਾਂ ਨੇ ਵੀ ਇਸ ਸੰਬੰਧ ਦੇ ਵਿੱਚ ਸਟੇਟਮੈਂਟ ਜਾਰੀ ਕੀਤੀ ਆ ਵੀ ਬਹੁਤ ਹੀ ਮੈਨੂੰ ਦੁੱਖ ਲੱਗਿਆ ਆ ਕਿ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ
ਉਸ ਦਿਨ ਜਾ ਕੇ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੂੰ ਜੱਫੀਆਂ ਪਾਈਆਂ, ਜਿਸ ਦਿਨ ਸਾਡੇ ਹਸਪਤਾਲ ਦੇ ਉੱਤੇ ਅਟੈਕ ਕੀਤਾ ਗਿਆ ਤੇ ਬੱਚਿਆਂ ਨੂੰ ਮਿਜ਼ਾਈਲਸ ਦੇ ਨਾਲ ਮਾਰਿਆ ਗਿਆ ਹੈ। ਬਿਲਕੁਲ ਇਹ ਬਿਲਕੁਲ ਇਸ ਟਾਈਮ ਪੈਰਲਲ ਜਿਹੜਾ ਨਾਲ ਦੇ ਨਾਲ ਚੱਲ ਰਿਹਾ ਹੈਗਾ ਵੀ ਉੱਥੇ ਕੀ ਕੁਛ ਹੋ ਰਿਹਾ ਆ। ਸੋ ਨਾਟੋ ਦੇ 75ਵੀਂ ਜਿਹੜੀ ਸਾਲਗਿਰਾ ਦੇ ਉੱਤੇ ਕਹਿੰਦੇ ਵੀ ਟਰੰਪ ਦਾ ਪਰਛਾਵਾਂ ਵੀ ਨਾਲ ਦੇ ਨਾਲ ਚੱਲ ਰਿਹਾ ਆ। ਇਹ ਵੀ ਜਿਹੜੇ ਨਾਟੋ ਵਾਲੇ ਜਿਹੜੇ ਉਹ ਸੋਚ ਰਹੇ ਆ ਵੀ ਜੇ ਕਿਤੇ ਇਸ ਟਾਈਮ ਦੁਬਾਰਾ ਟਰੰਪ ਨਵੰਬਰ ਦੇ ਵਿੱਚ ਜਿੱਤ ਕੇ ਆਉਂਦੇ ਆ ਤਾਂ ਯੂਕਰੇਨ ਨੂੰ ਜਿਹੜੀ ਰਾਸ਼ੀ ਸਹਾਇਤਾ ਘੱਲੀ ਜਾ ਰਹੀ ਆ ਉਸ ਦੇ ਵਿੱਚ ਵਿਘਨ ਪੈ ਸਕਦਾ ਆ, ਘਟ ਸਕਦੀ ਆ। ਤੇ ਇਸ ਦੇ ਨਾਲ ਨਾਟੋ ਮੈਂਬਰਸ ਨੂੰ ਜਿੱਦਾਂ ਟਰੰਪ ਹੁਣੀ ਕਹਿੰਦੇ ਆ ਵੀ ਅਸੀਂ ਇੰਨੇ ਜ਼ਿਆਦਾ ਰਾਸ਼ੀ ਦਿੰਦੇ ਆ, ਬਾਕੀ ਜਿਹੜੇ ਆ ਉਹ ਦੇ ਨਹੀਂ ਰਹੇ, ਉਹ ਵੀ ਨਾਟੋ ਦੇ ਪੂਲ ਦੇ ਵਿੱਚ ਉਨੀ ਜਿਹੜੀ ਉਹ ਮਨੀ ਜਿਹੜੀ ਉਹ ਲੈ ਕੇ ਆਉਣ। ਆਰਟੀਕਲ 5 ਨੂੰ ਲੈ ਕੇ ਬਾਈਡਨ ਹੁਣੀ ਹਮੇਸ਼ਾ ਟਰੰਪ ਹੁਣਾਂ ਦੇ ਉੱਤੇ ਵਾਰ ਜਿਹੜੇ ਕਰਦੇ ਆ ਵੀ ਇੱਕ ਨਾਟੋ ਦੇ ਐਲਾਈ ਦੇ ਉੱਤੇ ਹਮਲਾ, ਸਾਰੀ ਨਾਟੋ ਦੇ ਉੱਤੇ ਹਮਲਾ ਤੇ ਸਾਰਿਆਂ ਨੂੰ ਜਿਹੜਾ ਉਸ ਦੇ ਵਿੱਚ ਸਾਥ ਦੇਣਾ ਆ। ਤੇ ਟਰੰਪ ਹੁਣੀ ਕਹਿੰਦੇ ਆ ਵੀ ਅਸੀਂ ਇਹ ਚੀਜ਼ਾਂ ਤੋਂ ਪਰੇ ਜਿਹੜਾ ਉਹ ਕਿਤੇ ਨਾ ਕਿਤੇ ਰਹਿਣਾ ਚਾਹੁੰਦੇ ਹੈਗੇ ਆ। ਸੋ ਇਹ ਹੁਣ ਫੈਡਰਲ ਪੱਧਰ ਦੇ ਉੱਤੇ ਕੀ ਇਸ ਦੇ ਵਿੱਚ ਹੋਊਗਾ, ਇਹ ਵੀ ਨਾਲ ਦੇ ਨਾਲ ਦੇਖਣ ਵਾਲੀ ਗੱਲ ਆ। ਯਾਦ ਹੋਣਾ ਜਦੋਂ ਟਰੰਪ ਹੁਣਾਂ ਦੇ ਕਾਰਜਕਾਲ ਦੇ ਵਿੱਚ ਜਦੋਂ ਇਹੀ ਨਾਟੋ ਦੀਆਂ ਮੀਟਿੰਗਸ ਯੂਰਪ ਦੇ ਵਿੱਚ ਵੀ ਹੁੰਦੀਆਂ ਸੀ ਤਾਂ ਉੱਥੇ ਜਿਹੜੇ ਦ੍ਰਿਸ਼ ਆ ਥੋੜੇ ਵੱਖਰੇ ਦੇਖਣ ਨੂੰ ਮਿਲਦੇ ਸੀ। ਸੋ ਇਸ ਵਾਰ 75ਵੀਂ ਸਾਲਗਿਰਾ ਦੇ ਉੱਤੇ ਨਾਟੋ ਦੀ ਸਮਿਟ ਦੇ ਉੱਤੇ ਦੇਖਦੇ ਹਾਂ ਵੀ ਬਾਈਡਨ ਹੁਣੇ ਕੀ ਆਪਣੇ ਆਪ ਨੂੰ ਇੱਕ ਰਾਸ਼ਟਰਪਤੀ ਦੇ ਤੌਰ ਦੇ ਉੱਤੇ, ਇੱਕ ਵਰਲਡ ਲੀਡਰ ਦੇ ਤੌਰ ਦੇ ਉੱਤੇ ਆਪਣਾ ਦਬਦਬਾ ਕਾਇਮ ਕਰਨ 'ਚ ਕਾਮਯਾਬ ਰਹਿੰਦੇ ਆ ਜਾਂ ਨਹੀਂ। ਇਹ ਵੀ ਕਿਤੇ ਨਾ ਕਿਤੇ ਜਿਹੜੇ ਬਾਈਡਨ ਹੁਣਾਂ ਦੇ ਲਈ ਖੁਦ ਉਹਨਾਂ ਦੇ ਸਿਆਸੀ ਕਰੀਅਰ ਨੂੰ ਲੈ ਕੇ ਇੱਕ ਅਹਿਮ ਸਮਿਟ ਰਹਿਣ ਵਾਲੀ ਆ। ਜੀ ਬਿਲਕੁਲ। ਤੇ ਇੱਕ ਤਰ੍ਹਾਂ ਦੇ ਨਾਲ ਜਿਹੜਾ ਵੈਸਟ ਆ ਉਹ ਪੁਟਿਨ ਨੂੰ ਆਈਸੋਲੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਆ, ਵਾਰ ਕ੍ਰਾਈਮ ਦੇ ਲਈ ਚਾਰਜ ਕਰਨ ਦੀ ਕੋਸ਼ਿਸ਼ ਕਰ ਰਿਹਾ ਆ। ਉਹਨਾਂ ਦੇ ਐਸੈਟਸ ਜਿਹੜੇ ਆ ਰਸ਼ੀਆ ਦੇ ਉਹ ਸਾਰੇ ਫਰੀਜ਼ ਕੀਤੇ ਹੋਏ ਹੈਗੇ ਆ ਵੈਸਟਰਨ ਕੰਟਰੀਆਂ ਨੇ। ਤੇ ਦੂਜੇ ਪਾਸੇ ਜਿਹੜੇ ਮੋਦੀ ਹੁਣੀ ਆ ਉਹ ਕਹਿ ਰਹੇ ਆ ਵੀ ਨਹੀਂ ਅਸੀਂ ਰਸ਼ੀਆ ਦੇ ਬਿਲਕੁਲ ਨਾਲ ਆ। ਜਾਂ ਪੁਟਿਨ ਇਹ ਸੋਚ ਰਿਹਾ ਆ ਵੀ ਮੈਂ ਹੁਣ ਨਾਰਥ ਕੋਰੀਆ ਵਿਜ਼ਿਟ ਕੀਤਾ ਸੀ, ਉਹ ਤੋਂ ਬਾਅਦ ਜਿਹੜਾ ਇੰਡੀਆ ਆ ਉਹ ਮੇਰੇ ਨਾਲ ਪੂਰਾ ਹੈਗਾ ਆ। ਸੋ ਇੰਡੀਆ ਜਿਹੜਾ ਆ ਉੱਧਰ ਅਮਰੀਕਾ ਤੋਂ ਵੀ ਹਥਿਆਰ ਲੈ ਰਿਹਾ ਹੈਗਾ ਤੇ ਦੂਸਰੇ ਪਾਸੇ ਰਸ਼ੀਆ ਤੋਂ ਵੀ। ਤੇ ਹੁਣ ਦੇਖਦੇ ਆ ਵੀ ਜਿਹੜਾ ਵੈਸਟ ਆ ਉਹਦੀ ਜਿਹੜੀ ਪੋਜੀਸ਼ਨ ਆ ਉਹ ਇਸ ਮਾਮਲੇ 'ਚ ਕੀ ਰਹੂਗੀ। ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਹਜੇ ਚੁੱਪੀ ਹੈਗੀ ਆ। ਪਤਾ ਨਹੀਂ ਅਮਰੀਕਾ ਵਾਲੇ ਜਾਂ ਕੈਨੇਡਾ ਵਾਲੇ ਕੀ ਸੋਚ ਰਹੇ ਆ, ਜਦਕਿ ਇਹ ਜਿਹੜੇ ਬਿੱਲ ਆ ਰਹੇ ਆ ਸੈਨੇਟ ਜਾਂ ਕਾਂਗਰਸ ਜਾਂ ਉੱਥੇ ਦੇ ਹਾਊਸ ਆਫ ਕਾਮਨਸ ਕੈਨੇਡਾ 'ਚ, ਇਹ ਇਮੀਡੀਏਟਲੀ ਜਿਹੜੇ ਆ ਉਹ ਪਾਸ ਹੋਣੇ ਚਾਹੀਦੇ ਹੈਗੇ। ਜੀ ਮੋਦੀ ਨੂੰ ਤਾਂ ਕੋਈ ਮਾੜਾ ਜੀ ਵੀ ਪਾਉਣ ਡਿਆ ਸੀਗਾ ਜਿਹੜਾ ਪੁਤਿਨ। ਸੋ ਇਹ ਵੀ ਜਿਹੜੀ ਚੀਜ਼ ਆਪਾਂ ਸਾਹਮਣੇ ਜਿਹੜੀ ਉਹ ਦੇਖੀ ਹੈਗੀ ਆ ਵੀ ਕੀ ਕੁਛ ਜਿਹੜਾ ਨਾਲ ਦੇ ਨਾਲ ਚੱਲ ਰਿਹਾ ਆ। ਬਾਕੀ ਪੁਤਿਨ ਬਹੁਤ ਹੀ ਨਿੱਘਾ ਸਵਾਗਤ ਜਿਹੜਾ ਹਰਜੋਤ ਸਿੰਘ ਜੀ ਮੋਦੀ ਦਾ ਉਸਨੇ ਕੀਤਾ ਆ। ਅਮਰੀਕਾ ਵਾਲੇ ਪੂਰੀ ਤਰ੍ਹਾਂ ਜਿਹੜਾ ਉਹ ਇਸ ਨੂੰ ਵਾਚ ਕਰ ਰਹੇ ਆ। ਵਾਸ਼ਿੰਗਟਨ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਆ ਪਿਛਲੇ ਸਮੇਂ ਦੇ ਦੌਰਾਨ ਵੀ ਮੋਦੀ ਜਿਹੜਾ ਆ ਉਹ ਪੁਤਿਨ ਦੇ ਲਾਗੇ ਨਾ ਹੋਵੇ, ਪੁਤਿਨ ਨੂੰ ਆਈਸੋਲੇਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਪਰ ਦੋਨੋਂ ਹੀ ਜਿਹੜੇ ਮੁਲਕ ਆ ਆਪਸ ਦੇ ਵਿੱਚ ਹੋਰ ਸਮਝੌਤਿਆਂ ਨੂੰ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਵਧਾ ਰਹੇ ਆ। ਤੇ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਇਹ ਮੀਟਿੰਗ ਜੱਫੀਆਂ ਉਦੋਂ ਪੈ ਰਹੀਆਂ ਸੀ ਜਦੋਂ ਇੱਕ ਪਾਸੇ ਰੂਸ ਦੀਆਂ ਮਿਜ਼ਾਈਲਾਂ ਦੇ ਨਾਲ ਮਾਸੂਮ ਬੱਚਿਆਂ ਦੀਆਂ ਜਿਹੜੀਆਂ ਜਾਨਾਂ ਆ ਉਹ ਲਈਆਂ ਜਾ ਰਹੀਆਂ ਸੀ। ਅਮਰੀਕਾ ਇਸ ਪੂਰੇ ਮਾਮਲੇ ਨੂੰ ਪੂਰੇ ਤਰੀਕੇ ਦੇ ਨਾਲ ਕਿੱਦਾਂ ਦੇਖਦਾ ਆ। ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਇਸ ਟਾਈਮ ਇੱਥੇ ਬਹੁਤ ਜ਼ਿਆਦਾ ਸਰਗਰਮ ਆ, ਜਿਸ ਦੇ ਵਿੱਚ ਭਾਰਤ ਇੱਕ ਮੁੱਖ ਖਿਡਾਰੀ ਦੇ ਤੌਰ ਦੇ ਉੱਤੇ ਖੇਲ ਰਿਹਾ ਆ। ਇੱਥੇ ਜੇ ਦੱਸਦੇ ਜਾਈਏ ਇਸ ਮੌਕੇ ਹੁਣ ਜਿਹੜਾ ਇੱਕ ਬਿੱਲ ਲਿਆਂਦਾ ਜਾਣਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉਲਟ, ਉਸ ਦੇ ਉਲਟ ਆਲਰੇਡੀ ਜਿਹੜੀਆਂ ਹਿੰਦੂ ਆਰਗੇਨਾਈਜੇਸ਼ਨਸ ਆ, ਖਾਸ ਕਰਕੇ ਜਿਹੜੀਆਂ RSS ਦੇ ਨਾਲ ਜਾਂ ਇੰਡੀਆ ਦੇ ਨਾਲ ਮਿਲ ਕੇ ਚੱਲਦੀਆਂ ਆ, ਉਹਨਾਂ ਨੇ ਉਸ ਦਾ ਵਿਰੋਧ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਆ। ਸੋ ਸਾਰਿਆਂ ਨੂੰ ਬੜੀ ਜਿਹੜਾ ਧਿਆਨ ਦੇ ਨਾਲ ਦੇਖਣ ਦੀ ਜਿਹੜੀ ਇੱਥੇ ਜ਼ਰੂਰਤ ਆ ਵੀ ਕਿੱਦਾਂ ਪਲੇ ਆਊਟ ਇਹ ਸਾਰੀਆਂ ਚੀਜ਼ਾਂ ਹੁੰਦੀਆਂ, ਖਾਸ ਕਰਕੇ ਉਦੋਂ ਜਦੋਂ ਭਾਰਤ ਪ੍ਰਤੀ ਨਰਮ ਰੱਖਣ ਵਾਲੇ ਜਿਹੜੇ ਕਾਂਗਰਸਮੈਨ ਕਾਂਗਰਸਵੂਮਨ ਆਪਣੇ ਉਹਨਾਂ ਹੀ ਸਦਨਾਂ ਦੇ ਵਿੱਚ ਘੁੰਮ ਰਹੇ ਆ ਜਿੱਥੇ ਇਹਨਾਂ ਨੇ ਇਹ ਫੈਸਲਾ ਲੈਣਾ ਆ ਵੀ ਕੀ ਕੁਛ ਜਿਹੜਾ ਆ ਉਹ ਕੀਤਾ ਜਾਊਗਾ ਜੇ ਕੋਈ ਟ੍ਰਾਂਸਨੈਸ਼ਨਲ ਮੁਲਕ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰਦਾ ਆ। ਅਮਰੀਕਾ ਦੇ ਵਿੱਚ ਅਮਰੀਕੀ ਨਾਗਰਿਕ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਘੜਨੀਆਂ, ਸੁਪਾਰੀਆਂ ਦੇਣੀਆਂ, ਇਹ ਅਮਰੀਕੀ ਲੋਕ ਹਜਮ ਕਰ ਜਾਣਗੇ, ਜਜ਼ਬ ਕਰ ਜਾਣਗੇ।
ਇਹ ਹੁਣ ਦੇਖਣ ਵਾਲੀ ਗੱਲ ਆ। ਇਸ ਨੂੰ ਲੈ ਕੇ ਇਲੈਕਸ਼ਨ ਈਅਰ ਦੇ ਵਿੱਚ ਸਿੱਖਾਂ ਨੂੰ ਇੱਕ ਮਤੇ ਜਿਹੜੇ ਆ ਉਹ ਲਿਆਉਣੇ ਚਾਹੀਦੇ ਆ। ਕੋਈ ਪੋਲੀਟੀਸ਼ੀਅਨ ਤੁਹਾਡੇ ਗੁਰੂ ਘਰ ਚ ਆਵੇ, ਤੁਹਾਡੀ ਆਰਗੇਨਾਈਜੇਸ਼ਨ ਕਿਸੇ ਪੰਜਾਬੀ ਦੇ ਨਾਲ, ਸਿੱਖ ਦੇ ਨਾਲ ਮਿਲਦਾ ਆ, ਉਹਨਾਂ ਤੋਂ ਰਿਟਨ ਜਿਹੜਾ ਤੁਹਾਨੂੰ ਲੈਣਾ ਚਾਹੀਦਾ ਆ, ਜਾਂ ਉਹਨਾਂ ਤੋਂ ਪੁੱਛਣਾ ਚਾਹੀਦਾ ਵੀ ਤੁਸੀਂ ਇਸ ਸਟੈਂਡ ਦੇ ਉੱਤੇ ਕਿੱਥੇ ਖੜੇ ਆ। ਰੀਸੈਂਟਲੀ ਹੁਣ ਆਪਣੇ 10-11 ਜਿਹੜੇ ਸਿੱਖ MP ਬਣੇ ਨੇ UK ਦੇ ਵਿੱਚ, ਸਿੱਖਾਂ ਨੇ ਮਿਲ ਕੇ ਇੱਕ ਸਿੱਖ ਮੈਨੀਫੈਸਟੋ ਤਿਆਰ ਕੀਤਾ ਸੀ ਉੱਥੇ। ਸੋ ਅਮਰੀਕਾ ਵਾਲਿਆਂ ਨੂੰ ਵੀ ਭਾਈ ਸਬਕ ਲੈਣਾ ਚਾਹੀਦਾ ਆ। ਇਹ ਮੌਕਾ ਆ ਹੁਣ ਤੁਹਾਡੇ ਕੋਲ। ਇਸ ਟਾਈਮ ਚਰਚਾ ਹੋ ਰਹੀ ਆ ਸਿੱਖਾਂ ਦੀ, ਚਾਹੇ ਉਹ ਹਿੱਲ ਦੇ ਉੱਤੇ ਆ ਤੇ ਚਾਹੇ ਆਮ ਜਿਹੜੀਆਂ ਆ ਅਸੈਂਬਲੀਜ਼ ਦੇ ਵਿੱਚ ਆ, ਇੱਥੇ ਆ। ਸੋ ਸਿੱਖਾਂ ਨੂੰ ਸਾਂਝੇ ਤੌਰ ਦੇ ਉੱਤੇ ਮਿਲ ਕੇ ਮੈਨੀਫੈਸਟੋ ਤਿਆਰ ਕਰ ਦੇਣਾ ਚਾਹੀਦਾ ਆ। ਇਸ ਤੋਂ ਪਹਿਲਾਂ ਮੋਦੀ ਭਗਤ ਜਿਹੜੇ ਕੁਝ ਸਿੱਖ ਨੇ, ਉਹ ਆਪਣਾ ਕੁਝ ਉਹ ਪੈਰਲਲੀ ਜਿਹੜਾ ਉਹ ਕਰ ਜਾਣ। ਸੋ ਜਿਹੜੇ ਸਿੱਖ ਇੱਥੇ ਵੱਸਦੇ ਨੇ, ਜਿਹੜੇ ਚਿਰਾਂ ਤੋਂ ਸੰਘਰਸ਼ ਦੇ ਵਿੱਚ ਲੱਗੇ ਹੋਏ ਨੇ, ਐਕਟਿਵਿਜ਼ਮ ਕਰ ਰਹੇ ਆ, ਸਾਰੇ ਜਾਣੇ ਮਿਲ ਕੇ ਪਹਿਲ ਦੇ ਉੱਤੇ ਇਹ ਜਿਹੜਾ ਇੱਕ ਸਿੱਖ ਮੈਨੀਫੈਸਟੋ ਤਿਆਰ ਕਰਕੇ ਜਿਹੜਾ ਵੀ ਆਵੇ ਤਾਂ ਉਸ ਨੂੰ ਜਿਹੜਾ 100% ਉਸ ਨੂੰ ਜਿਹੜਾ ਆ ਉਹ ਮੈਨੀਫੈਸਟੋ ਦਿੱਤਾ ਜਾਵੇ, ਉਸ ਨੂੰ ਉਹ ਸਵਾਲ ਪੁੱਛੇ ਜਾਣ ਵੀ ਤੁਹਾਡਾ ਇਸ ਦੇ ਉੱਤੇ ਕੀ ਜਵਾਬ ਆ। ਜੀ, ਅਗਲੀ ਖਬਰ ਵੱਲ ਚੱਲੀਏ। 4 ਭਾਰਤੀ ਮੂਲ ਦੇ ਲੋਕਾਂ ਨੂੰ ਪ੍ਰਿੰਸਟਨ ਦੇ ਵਿੱਚ ਅਰੈਸਟ ਕੀਤਾ ਗਿਆ ਆ ਹਿਊਮਨ ਟ੍ਰੈਫਿਕਿੰਗ ਕੇਸ ਦੇ ਵਿੱਚ, ਮਨੁੱਖੀ ਤਸਕਰੀ ਦੇ ਸਬੰਧ ਦੇ ਵਿੱਚ। ਪ੍ਰਿੰਸਟਨ ਦੀ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਵੀ ਉਹਨਾਂ ਨੂੰ ਇੱਕ ਪੈਸਟ ਕੰਟਰੋਲ ਕੰਪਨੀ ਦੀ ਕਾਲ ਆਈ ਵੀ ਗਿੰਸ ਵਰਗ ਲੇਨ, ਜੋ ਕੋਲਿਨ ਕਾਉਂਟੀ ਦੇ ਵਿੱਚ ਹੈਗੀ ਆ, ਪ੍ਰਿੰਸਟਨ ਵਾਲੇ ਏਰੀਏ ਦੇ ਵਿੱਚ USA 'ਚ, ਉੱਥੇ ਜਿਹੜੇ ਆ ਲੋਕ ਰੂਮਾਂ ਦੇ ਵਿੱਚ ਥੱਲੇ ਧਰਤੀ ਤੇ ਸੁੱਤੇ ਹੋਏ ਆ। 15 ਤੋਂ ਵੱਧ ਬੀਬੀਆਂ ਬੰਦੇ ਉਸ ਘਰ ਦੇ ਵਿੱਚ ਸੀਗੇ ਤੇ ਉੱਥੇ ਜਿਹੜੇ ਆ ਪੈਸਟ ਕੰਟਰੋਲ ਵਾਲਿਆਂ ਨੂੰ ਸੱਦਿਆ ਗਿਆ ਸੀ, ਬੈੱਡ ਬਗਸ ਉੱਥੇ ਸੀਗੇ। ਤੇ ਇਸ ਅਰੈਸਟ ਦੇ ਵਿੱਚ ਜਿਹੜੇ 4 ਬੰਦੇ ਅਰੈਸਟ ਕੀਤੇ ਗਏ ਆ, ਉਹਨਾਂ ਦੇ ਨਾਮ ਚੰਦਨ ਦੇਸੀ ਰੈਡੀ 24 ਸਾਲਾਂ ਦਾ, ਸੰਤੋਸ਼ ਕਟਕੂਰੀ 31 ਦਾ, ਦਵਾਰਕਾ ਗੁੰਡਾ 31 ਦਾ, ਅਨਿਲ ਮੇਲ 37 ਸਾਲਾਂ ਦਾ। ਕਹਿੰਦੇ ਵੀ ਧੱਕੇ ਦੇ ਨਾਲ ਫੋਰਸ ਲੇਬਰ ਕਰਾ ਰਹੇ ਸੀ। ਕੋਲਿਨ ਕਾਉਂਟੀ ਦੇ ਜੋ ਪ੍ਰਿੰਸਟਨ ਦੇ ਵਿੱਚ ਪ੍ਰੋਸੀਕਿਊਟਰਸ ਆ, ਉਹਨਾਂ ਨੇ ਦੱਸਿਆ 15 ਜਿਹੜੀਆਂ ਲੇਡੀਜ਼ ਸੀਗੀਆਂ, ਇੱਕੋ ਘਰ ਦੇ ਵਿੱਚ ਫਲੋਰ ਦੇ ਉੱਤੇ ਉਹ ਸੌਂਦੀਆਂ ਸੀਗੀਆਂ। ਬਾਅਦ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਹੋਰ ਹੋਈ, ਉਹ ਤੋਂ ਪਤਾ ਚੱਲਿਆ ਵੀ ਇਹ ਇੰਡੀਆ ਤੋਂ ਪ੍ਰੋਗਰਾਮਰਸ ਸੱਦੇ ਹੋਏ ਸੀਗੇ ਇਹਨਾਂ ਨੇ, ਪਤਾ ਨਹੀਂ ਹੁਣ ਕਿਹੜੇ ਵੀਜ਼ੇ ਦੇ ਉੱਤੇ ਸੱਦੇ ਹੋਏ ਸੀ। ਤੇ ਉਸ ਘਰ ਦੇ ਵਿੱਚ ਸਾਰੇ ਜਾਣੇ ਥੱਲੇ ਫਲੋਰ ਤੇ ਸੌਂਦੇ ਸੀ ਤੇ ਕਹਿੰਦੇ ਵੀ ਬੜੇ ਲਾਰਜ ਅਮਾਉਂਟ ਆਫ ਸੂਟਕੇਸਸ ਵੀ ਉਸ ਘਰ ਦੇ ਵਿੱਚ ਰੱਖੇ ਹੋਏ ਸੀਗੇ ਤੇ ਬਹੁਤ ਸਾਰੇ ਕੰਪਿਊਟਰ, ਇਲੈਕਟ੍ਰੋਨਿਕਸ, ਬਲੈਂਕਟਸ, ਇਹ ਸਾਰਾ ਕੁਝ ਉਸ ਘਰ ਦੇ ਵਿੱਚ ਸੀਗਾ। ਜਦੋਂ ਇਹ ਸਾਰੀਆਂ 15 ਬੀਬੀਆਂ ਨੂੰ ਉੱਥੋਂ ਰੈਸਕਿਊ ਕੀਤਾ ਗਿਆ ਉਸ ਘਰ ਦੇ ਵਿੱਚੋਂ, ਇਹ ਪਤਾ ਚੱਲਿਆ ਵੀ ਉਹਨਾਂ ਤੋਂ ਧੱਕੇ ਦੇ ਨਾਲ ਕਈ ਘੰਟੇ ਜਿਹੜਾ ਕੰਮ ਆ ਉਹ ਕਰਾਇਆ ਜਾਂਦਾ ਸੀ। ਇਹ ਜਿਹੜੇ ਕਟਕੂਰੀ ਤੇ ਉਹਦੀ ਜਿਹੜੀ ਵਾਈਫ ਆ ਦਵਾਰਕਾ ਗੁੰਡਾ, ਇਹਨਾਂ ਨੇ ਇਹ ਸ਼ੈਲ ਕੰਪਨੀਆਂ ਬਣਾਈਆਂ ਸੀ ਜਿਨ੍ਹਾਂ ਦੇ ਲਈ ਇਹ ਕੰਮ ਕਰਦੇ ਸੀ। ਇਹ ਵੀ ਪਤਾ ਚੱਲਿਆ ਵੀ ਉਹਨਾਂ ਦੀ ਤਨਖਾਹ ਵੀ ਸ਼ਾਇਦ ਉਹ ਭਾਰਤੀ ਰੁਪਈਆਂ ਦੇ ਵਿੱਚ ਹੀ ਦਿੰਦੇ ਸੀ। ਦੇਖੋ, ਅਮਰੀਕਾ ਦੇ ਵਿੱਚ ਪ੍ਰਿੰਸਟਨ ਵਰਗਾ ਸ਼ਹਿਰ ਜਿਹੜਾ, ਉੱਥੇ ਇਹ ਸਾਰਾ ਕੁਝ ਵਾਪਰਿਆ ਸੀ। ਇਹ ਕਹਿੰਦੇ ਵੀ ਇਹ ਇਕੱਲੀ ਇੱਕ ਲੋਕੇਸ਼ਨ ਨਹੀਂ, ਇਸ ਲੋਕੇਸ਼ਨ ਤੋਂ ਬਿਨਾਂ, ਪ੍ਰਿੰਸਟਨ ਤੋਂ ਬਿਨਾਂ ਮਲੀਸਾ, ਮਕੀਨੀ, ਇਹਨਾਂ ਏਰੀਏ ਦੇ ਵਿੱਚ ਵੀ ਉਹਨਾਂ ਨੇ ਇਹਨਾਂ ਨੂੰ ਕੰਮ ਦੇ ਉੱਤੇ ਰੱਖਿਆ ਹੋਇਆ ਸੀ ਤੇ ਇਲੀਗਲੀ ਜਿਹੜਾ ਕੰਮ ਉਹ ਕਰਾਉਂਦੇ ਸੀ। ਲੈਪਟਾਪਸ ਵੀ ਲੱਭੇ ਹੈਗੇ ਆ, ਉਹਨਾਂ ਦੀਆਂ ਲੋਕੇਸ਼ਨਾਂ ਵੀ ਲੱਭੀਆਂ ਹੈਗੀਆਂ। ਜੀ ਬਿਲਕੁਲ, ਕਈ ਚੀਜ਼ਾਂ ਜਿਹੜੀਆਂ ਉੱਥੇ ਜਿਹੜੀਆਂ ਉਹਨਾਂ ਨੇ ਸੀਜ਼ ਕਰ ਲਈਆਂ ਹੈਗੀਆਂ ਤੇ ਪੁਲਿਸ ਕਹਿੰਦੇ ਵੀ 15 ਜਿਹੜੀਆਂ ਬੀਬੀਆਂ ਉਹਨਾਂ ਨੂੰ ਰੈਸਕਿਊ ਕੀਤਾ ਹੈ। 4 ਜਿਹੜੇ ਭਾਰਤੀ ਮੂਲ ਦੇ ਆ, ਇਹਨਾਂ ਨੂੰ ਹੁਣ ਹਿਊਮਨ ਟ੍ਰੈਫਿਕਿੰਗ, ਮਨੁੱਖੀ ਤਸਕਰੀ ਦੇ ਮਾਮਲੇ ਦੇ ਵਿੱਚ ਚਾਰਜ ਜਿਹੜਾ ਉਹ ਕੀਤਾ ਗਿਆ। ਉਮਰ ਕੋਈ ਬਾਹੜੀ ਨਹੀਂ ਹੈ ਹਰਜੋਤ ਸਿੰਘ ਜੀ, 24 ਤੋਂ ਲੈ ਕੇ 37 ਸਾਲ ਤੱਕ ਆ ਮਹਿਜ। ਸੋ 100 ਤੋਂ ਵੱਧ ਕਹਿੰਦੇ ਵੀ ਇੱਥੇ ਰਹੇ ਆ ਲੋਕ, ਅੱਧੇ ਉਸ ਤੋਂ ਵੱਧ ਜਿਹੜੇ ਇਸ ਦੇ ਵਿੱਚ ਵਿਕਟਮ ਸੀਗੇ। ਇਹ ਸਾਰਜੈਂਟ ਨੇ ਜਿਹੜਾ ਉਹ ਦੱਸਿਆ ਆ ਤੇ ਹਾਲਾਤ ਦੇਖੋ ਕਿੱਦਾਂ ਇਹਨਾਂ ਨੇ ਬਣਾਏ ਆ। ਹਰਜੋਤ ਸਿੰਘ ਜੀ, ਓਬਵੀਅਸਲੀ 100% ਗੱਲ ਆ, ਇਹ H1 ਜਾਂ L1 ਦੇ ਉੱਤੇ ਸੱਦੇ ਹੋਣੇ ਆ ਇੱਥੇ, ਜਿਹੜੇ ਪ੍ਰੋਗਰਾਮਿੰਗ ਜੀ ਉਹਨਾਂ ਤੋਂ ਕਰਵਾ ਰਹੇ ਸੀ। ਬੇਸਿਕਲੀ ਬੰਧੂਆ ਮਜ਼ਦੂਰੀ ਜਿਹੜੀ ਉਹ ਇਹਨਾਂ ਦੀ ਕੀਤੀ ਜਿਹੜੀ ਉਹ ਜਾ ਰਹੀ ਸੀ। ਕਈ ਵਰੇ ਪਹਿਲਾਂ ਭਾਰਤੀ ਕੌਂਸੂਲੇਟ ਦੀ ਨਿਊਯਾਰਕ ਦੇ ਵਿੱਚ ਇੱਕ ਜਿਹੜੀ ਬੀਬੀ ਆ ਉਸਨੂੰ ਅੰਦਰ ਕੀਤਾ ਸੀਗਾ। ਪ੍ਰੀਤ ਭਰਾਰਾ ਸੀਗੇ ਉਸ ਟਾਈਮ ਦੇ ਉੱਤੇ, ਉੱਥੋਂ ਦੇ ਜਿਹੜੇ ਡਿਸਟ੍ਰਿਕਟ ਅਟਰਨੀ ਦੇ ਤੌਰ ਦੇ ਉੱਤੇ,
ਉਹਨਾਂ ਨੇ ਵੀ ਇਹੀ ਕੀਤਾ ਸੀ, ਆਪਣੇ ਜਿਹੜੇ ਹੇਠਾਂ ਕੰਮ ਕਰਨ ਵਾਲੇ ਆ ਉਹਨਾਂ ਨੂੰ ਭਾਰਤੀ ਰੁਪਈਆਂ 'ਚ ਤਨਖਾਹ ਦਿੰਦੇ ਸੀ, ਜਿਹੜੇ ਮਹਿਜ ਕੁਛ ਕੁ ਡਾਲਰ ਬਣਦੇ ਸੀਗੇ ਮਹੀਨੇ ਦੇ, ਤੇ ਉਹਨਾਂ ਤੋਂ ਇੱਕ ਹਿਸਾਬ ਦੇ ਨਾਲ ਅਜਿਹੀ ਹੀ ਜਿੱਦਾਂ ਮਜ਼ਦੂਰੀ ਆ ਉਹ ਕਰਵਾਈ ਜਿਹੜੀ ਉਹ ਜਾਂਦੀ ਸੀਗੀ। ਸੋ ਹੁਣ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਆਪਣੇ ਸਾਹਮਣੇ ਆਈਆਂ ਆ। 4 ਭਾਰਤੀ ਮੂਲ ਦੇ ਜਿਹੜੇ ਆ ਉਹ ਰਹਿਣ ਵਾਲੇ ਇੱਥੇ ਜੋ ਰਹਿ ਰਹੇ ਸੀ ਪ੍ਰਿੰਸਟਨ ਦੇ ਵਿੱਚ, ਟੈਕਸਸ ਦੇ ਵਿੱਚ, ਉਹਨਾਂ ਨੂੰ ਫੋਰਸਡ ਲੇਬਰ, ਬੰਧੂਆ ਮਜ਼ਦੂਰੀ ਦੇ ਤੌਰ ਦੇ ਉੱਤੇ ਜਿਹੜਾ ਆ ਇਹ ਜਿਹੜਾ ਉਹਨਾਂ ਨੂੰ ਅੰਦਰ ਜਿਹੜਾ ਉਹ ਕਰ ਦਿੱਤਾ ਗਿਆ ਆ, ਚਾਰਜ ਜਿਹੜਾ ਉਹ ਕੀਤਾ ਆ। ਜੀ, ਤੁਸੀਂ ਪਿਛਲੇ ਕਈ ਮਹੀਨਿਆਂ ਤੋਂ ਖਬਰਾਂ ਸੁਣ ਰਹੇ ਹੋਵੋਗੇ ਵੀ ਇੰਡੀਆ ਸੁਪਰ ਪਾਵਰ ਬਣ ਜਾ ਰਿਹਾ, ਵੀ ਚੌਥੀ ਲਾਰਜੈਸਟ ਇਕਨੋਮੀ ਦੁਨੀਆ ਦੀ ਆ। ਪਰ ਅੱਜ ਦਾ ਜੇ ਡਾਟਾ ਮੈਂ ਦੱਸਦਾ ਜਾਵਾਂ, ਕਹਿੰਦੇ ਵੀ ਇੰਡੀਅਨਸ ਜਿਹੜੇ ਭਾਰਤੀ ਮੂਲ ਦੇ ਲੋਕ ਆ, 3rd ਲਾਰਜੈਸਟ ਇਲੀਗਲ ਇਮੀਗ੍ਰੈਂਟ ਪੋਪੂਲੇਸ਼ਨ ਹੋ ਗਈ ਹੁਣ ਯੂਐਸਏ ਦੇ ਵਿੱਚ। the only country in top 5 outside Latin America। ਤੇ ਇਹ ਯੂਐਸ ਕਸਟਮ ਤੇ ਜਿਹੜੇ ਬਾਰਡਰ ਪ੍ਰੋਟੈਕਸ਼ਨ ਨੇ ਡਾਟਾ ਇਹ ਵੀ ਦੱਸਿਆ ਵੀ 96,917 ਇੰਡੀਅਨਸ ਇਹ ਫੜੇ ਗਏ ਹੈਗੇ ਆ ਅਕਤੂਬਰ 22 ਤੋਂ ਲੈ ਕੇ ਸਤੰਬਰ 23 ਤਾਈਂ, ਜਿਹੜੇ ਬਾਰਡਰ ਕ੍ਰਾਸ ਕਰਕੇ ਆਏ ਆ। ਤੇ ਇਹ ਕਹਿੰਦੇ ਬੜਾ ਇਹ ਫ੍ਰੈਕਸ਼ਨ ਆ ਨੰਬਰ ਜਿਹੜੇ ਫੜੇ ਗਏ, ਜਿਹੜੇ ਨਹੀਂ ਫੜੇ ਗਏ ਉਹ ਜਿਹੜੇ ਲੰਘ ਕੇ ਆ ਗਏ। ਸੋ ਜੇ ਉੱਥੇ ਵਰਲਡ ਦੀ ਐਡੀ ਤਕੜੀ ਇਕਨੋਮੀ ਆ ਇੰਡੀਆ, ਬਹੁਤ ਲੋਕਾਂ ਦਾ ਜਿਹੜਾ ਸੁਧਾਰ ਹੋਇਆ ਆ, ਤੇ ਹਰ ਇੱਕ ਬੰਦਾ ਉੱਥੋਂ ਭੱਜਣ ਨੂੰ ਕਿਉਂ ਜਿਹੜਾ ਹੈ ਬਾਹਰ ਨੂੰ ਆ ਰਿਹਾ ਹੈਗਾ। ਦੂਸਰੇ ਇੱਥੇ ਦੇਖੋ ਵੀ ਕੰਪਨੀਆਂ ਸੈੱਟ ਕਰਕੇ, ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ L1 ਵੀਜ਼ੇ ਤੇ, ਇੰਡੀਆ ਤੋਂ ਸੱਦ ਕੇ ਧੱਕੇ ਦੇ ਨਾਲ 18 ਘੰਟੇ ਕੰਮ ਕਰਾ ਕੇ ਤੇ ਉਹਨਾਂ ਨੂੰ ਤਨਖਾਹ ਵੀ ਜਿਹੜੀ ਆ ਉਹ ਇੰਡੀਅਨ ਰੁਪਈਆਂ 'ਚ ਦੇਣੀ, ਇਹ ਅਮਰੀਕਾ ਦਾ ਨਾਂ ਵੀ ਇੱਕ ਤਰ੍ਹਾਂ ਦੇ ਨਾਲ ਬਦਨਾਮ ਕਰਨਾ ਹੈਗਾ। ਸੋ ਇਹਨਾਂ ਲੋਕਾਂ ਨੂੰ ਜਿਹੜੀ ਆ ਚੰਗੀ ਸਜ਼ਾ ਮਿਲਣੀ ਚਾਹੀਦੀ ਆ, ਤੇ ਪੂਰੀ ਤਰ੍ਹਾਂ ਜਿਹੜੇ ਐਕਸਪੋਜ਼ ਕਰਨੇ ਚਾਹੀਦੇ ਹੈਗੇ ਆ। ਜੇ ਕਿਤੇ ਮਾੜੀ ਮੋਟੀ ਕਿਸੇ ਪੰਜਾਬੀ ਦੀ ਗੱਲ ਆ ਜਾਏ ਤਾਂ ਪੂਰਾ ਭਾਰਤ ਦਾ ਮੀਡੀਆ ਚਲਾ ਕੇ ਜਿਹੜਾ ਅਸਮਾਨ ਤੇ ਪਹੁੰਚ ਜਾਂਦਾ ਆ ਵੀ ਦੇਖੋ ਜੀ ਆਹ ਕਰਤਾ ਉਹਨਾਂ ਨੇ, ਸਿੱਖਾਂ ਨੇ ਆਹ ਕਰਤਾ। ਤੇ ਹੁਣ ਤੁਸੀਂ ਦੇਖੋ ਵੀ ਕਿੰਨਾ ਕੁ ਜਿਹੜਾ ਇੰਡੀਆ ਦਾ ਮੀਡੀਆ ਆ, ਜਿਹੜੇ ਇਹ 4 ਜਾਣੇ ਆ ਨਾਲੇ ਹਾਈਲੀ ਕੁਆਲੀਫਾਈਡ, ਜਿਨ੍ਹਾਂ ਦੀਆਂ ਅਮਰੀਕਾ ਦੇ ਵਿੱਚ IT ਕੰਪਨੀਆਂ ਆ, ਉੱਥੇ ਕੰਮ ਕਰ ਰਹੇ ਸੀ, ਉਹਨਾਂ ਦੇ ਬਾਰੇ ਕਿੰਨਾ ਕੁ ਇਹ ਦੱਸੂਗੇ? ਬਿਲਕੁਲ। ਸੋ ਦੱਸਣਾ ਉਹਨਾਂ ਨੇ ਕੀ ਆ, ਜਿਸ ਤਰੀਕੇ ਦੇ ਨਾਲ ਇਹਨਾਂ ਨੇ ਉੱਥੇ ਧੰਦਾ ਜਿਹੜਾ ਉਹ ਚਲਾਇਆ ਸੀ, ਲੋਕਾਂ ਨੂੰ ਲਿਆ ਕੇ ਉਹਨਾਂ ਤੋਂ ਮਜ਼ਦੂਰੀਆਂ ਕਰਾਉਣੀਆਂ, ਕੰਮ ਆਪਣੇ ਕਰਾਉਣੇ, ਤੇ ਰੱਖਣਾ ਜਿਹੜਾ ਉਹਨਾਂ ਨੂੰ ਵਿਚਾਰਿਆਂ ਨੂੰ ਜਾਨਵਰਾਂ ਦੇ ਵਾਂਗ। ਤੇ ਉਹੀ ਚੀਜ਼ਾਂ ਜਿਹੜੀਆਂ ਸਾਹਮਣੇ ਹੋਈਆਂ, ਬੈੱਡ ਬੈਗ ਦੇ ਚੱਲਦਿਆਂ ਵਿਚਾਰੇ ਭੁੰਜੇ ਜਿਹੜੀਆਂ ਉਹ ਬੀਬੀਆਂ ਬੰਦੇ ਜਿਹੜੇ ਉੱਥੇ ਸਵਾਏ ਸੀ, ਤੇ ਮੈਨੂੰ ਨਹੀਂ ਲੱਗਦਾ ਵਿਚਾਰਿਆਂ ਨੂੰ ਬਾਹਰ ਵੀ ਜਿਹੜਾ ਉਹ ਕਿਤੇ ਜਾਣ ਦਿੰਦੇ ਹੋਣੇ ਆ। ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਜਿਹੜੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਕਰਦੇ ਆ। ਟਰੰਪ ਬਾਈਡਨ ਮੈਚ-ਅਪ ਦੇ ਵਿੱਚ ਕੀ ਜਿਹੜੀਆਂ ਲੇਟੈਸਟ ਪੋਲਸ ਆ ਉਹ ਆਖ ਰਹੀਆਂ ਆ, ਉਸ ਬਾਰੇ ਵੀ ਗੱਲ ਕਰਾਂਗੇ। ਤੇ ਤੁਹਾਡੇ ਜਿਹੜੀ ਪੋਸਟੇਜ ਪ੍ਰਾਈਸ ਦੇ ਵਿੱਚ ਕੀ ਫਰਕ ਪੈਣ ਜਾ ਰਿਹਾ ਆ, ਉਸ ਬਾਰੇ ਗੱਲ ਕਰਦੇ ਆ। ਤੇ ਇੱਕ ਅਹਿਮ ਟੈਸਟੀਮੋਨੀ ਚੱਲ ਰਹੀ ਆ ਯੂਐਸ ਦੀ ਇਕਨੋਮੀ ਦੇ ਉੱਤੇ। ਫੈਡ ਰਿਜ਼ਰਵ ਦੇ ਜਿਹੜੇ ਚੇਅਰ ਆ ਉਹ ਇਸ ਟਾਈਮ ਸਾਹਮਣੇ ਆ, ਉਹ ਕੀ ਗੱਲਾਂ ਕਹਿ ਰਹੇ ਆ ਜਾਂ ਕੀ ਉਹਨਾਂ ਨੇ ਪਹਿਲਾਂ ਕਹੀਆਂ ਆ, ਉਸ ਬਾਰੇ ਵੀ ਆਪਾਂ ਚਰਚਾ ਕਰਦੇ ਆ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸੋ ਅਭੀ- ਜਿਸ ਤਰ੍ਹਾਂ ਜੀ ਆਪਾਂ ਜੀ ਪਿਛਲੇ 2 ਦਿਨਾਂ ਤੋਂ ਤੁਹਾਡੇ ਨਾਲ ਖਬਰ ਡਿਸਕਸ ਕਰਦੇ ਆ ਰਹੇ ਸੀ ਕਿ ਓਕਲੈਂਡ ਦੇ ਵਿੱਚ ਬੈਕ ਤੇ ਆਵਾਜ਼ ਆ ਰਹੀ, ਰਾਜਕਨਵੀਰ ਸਿੰਘ ਚੈੱਕ ਕਰੋ। ਤੇ ਓਕਲੈਂਡ ਦੇ ਵਿੱਚ ਕਿਸ ਤਰ੍ਹਾਂ ਇੱਕ ਗੈਸ ਸਟੇਸ਼ਨ ਨੂੰ ਲੁੱਟਿਆ ਗਿਆ, ਜਿੱਥੇ 100 ਤੋਂ ਵੱਧ ਲੋਕ ਹਾਜ਼ਰ ਸੀਗੇ, ਜਿਹੜੇ ਲੁਟੇਰੇ ਇਕੱਠੇ ਹੋਏ ਸੀ।
ਤੇ ਆਪਾਂ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਹਾਡੇ ਘਰਾਂ ਦੇ ਵਿੱਚ ਵੀ ਆਊਗੇ। ਅੱਜ ਸਦਰਨ ਕੈਲੀਫੋਰਨੀਆ ਤੋਂ ਇੱਕ ਖਬਰ ਆ ਰਹੀ ਆ ਕਿ ਇੱਕ ਹਥਿਆਰ ਵਾਲਾ ਲੁਟੇਰਾ ਜਿਹੜਾ ਆ ਕਿਸੇ ਦੇ ਘਰ ਦੇ ਵਿੱਚ ਵੜ ਗਿਆ ਲਾਸ ਐਂਜਲਸ ਦੀ ਨੇਬਰਹੁੱਡ ਦੇ ਵਿੱਚ, ਸੈਨ ਫਰਨਾਂਡੋ ਵੈਲੀ ਦੀ ਜਿਹੜੀ ਨੇਬਰਹੁੱਡ ਆ। ਤੇ ਉੱਥੇ ਘਰ ਦੇ ਵਿੱਚ ਜਿਹੜਾ ਬੰਦਾ ਸੀਗਾ ਉਹਦੇ ਕੋਲ ਗਨ ਸੀ, ਉਹਨ ਵੀ ਫਿਰ ਗੋਲੀਆਂ ਚਲਾਤੀਆਂ ਤੇ ਜਿਹੜਾ ਲੁੱਟਣ ਗਿਆ ਸੀ ਉਹਨ ਵੀ ਚਲਾਤੀਆਂ ਤੇ ਸਸਪੈਕਟ ਜਿਹੜਾ ਭੱਜ ਗਿਆ ਤੇ ਜੋ ਘਰ ਦਾ ਮਾਲਕ ਸੀ ਲੱਕਲੀ ਉਹ ਬਚ ਗਿਆ, ਉਹਦੇ ਗੋਲੀ ਤਾਂ ਜ਼ਰੂਰ ਲੱਗੀ ਪਰ ਉਹ ਸਰਵਾਈਵ ਕਰ ਗਿਆ। 25 ਸਾਲਾਂ ਦਾ ਜਿਹੜਾ ਇੱਕ ਸਸਪੈਕਟ ਆ ਉਹ ਘਰ ਦੇ ਵਿੱਚ ਫੱਟੜ ਹੋਇਆ, ਪਰ 11,600 ਬਲਾਕ ਆਫ ਐਡੀਸਨ ਸਟਰੀਟ ਇੱਥੇ ਇਹ ਸਾਰਾ ਕੁਝ ਵਾਪਰਿਆ। LAPD ਦੇ ਕੈਪਟਨ ਕੈਲੀ ਮੋਨੀਜ਼ ਉਹਨਾਂ ਨੇ ਇਹ ਦੱਸਿਆ ਹੈਗਾ, ਕਹਿੰਦੇ ਵੀ ਜਿਹੜਾ ਭੱਜਣ ਵਾਲਾ ਸਸਪੈਕਟ ਸੀ ਉਹ ਅਫਰੀਕਨ ਅਮਰੀਕਨ ਮੇਲ ਦਾ ਦੱਸਿਆ ਜਾ ਰਿਹਾ ਹੈ ਤੇ ਉਹਦੀ ਜਿਹੜੀ ਉਮਰ ਆ ਉਹ 20s ਦੇ ਵਿੱਚ ਹੈਗੀ ਆ। ਤੇ ਜੋ ਘਰ ਦਾ ਮਾਲਕ ਸੀ ਉਹ ਕਹਿੰਦਾ ਵੀ ਮੈਂ ਜਦੋਂ ਉਸਨੂੰ ਫੌਕਸ 11 ਵਾਲਿਆਂ ਨੇ ਪੁੱਛਿਆ, ਉਹ ਕਹਿੰਦਾ ਵੀ ਮੈਂ ਤਾਂ ਪਛਤਾ ਰਿਹਾ ਵੀ ਉਹ ਬੰਦਾ ਮੈਂ ਮਾਰਿਆ ਕਾਤੇ ਨਹੀਂ, ਵੀ ਉਹ ਤਾਂ ਬੰਦਾ ਠੋਕਣਾ ਹੀ ਸੀ। ਜੇ ਮੇਰੇ ਘਰ ਦੇ ਵਿੱਚ ਆ ਕੇ ਮੈਨੂੰ ਕੋਈ ਲੁੱਟਣ ਆ ਰਿਹਾ ਤੇ ਇਹ ਤਾਂ ਮੇਰਾ ਹੱਕ ਹੈਗਾ ਆ। ਤੇ ਪੁਲਿਸ ਹਜੇ ਵੀ ਜੋ ਆ ਸਸਪੈਕਟ ਆ ਉਸ ਨੂੰ ਲੱਭ ਰਹੀ ਹੈਗੀ ਆ। ਦੇਖੋ ਉਹੀ ਜਿਹੜੀ ਗੱਲ ਦਾ ਡਰ ਆਪਾਂ ਜਤਾਉਂਦੇ ਰਹੇ ਆ, ਅਸੀਂ ਨਹੀਂ ਇਕੱਲੇ, ਬਹੁਤ ਦੁਨੀਆ ਜਿਹੜੀ ਆ ਉਹ ਜਤਾ ਰਹੀ ਆ ਵੀ ਇਵੈਂਚੁਅਲੀ ਲਟੇਰਿਆਂ ਨੇ ਕਿੱਧਰ ਨੂੰ ਰੁੱਖ ਕਰਨਾ, ਤੁਹਾਡੇ ਘਰਾਂ ਵੱਲ ਨੂੰ। ਕੱਲ ਵੀ ਆਪਾਂ ਗੱਲ ਆਖਦੀ ਸੀ, ਅੱਜ ਵੀ ਫੇਰ ਕਿੰਨੇ ਆ ਭਾਈ, ਆਪਣੀ ਸੁਰੱਖਿਆ ਦੇ ਲਈ ਆਪ ਪ੍ਰਬੰਧ ਕਰੋ। ਪੁਲਿਸ ਹਮੇਸ਼ਾ ਆਫਟਰ ਇੰਸੀਡੈਂਟ ਪਹੁੰਚਦੀ ਆ, ਇੰਸੀਡੈਂਟ ਬਚਾਉਣ ਤੋਂ ਪਹਿਲਾਂ ਬਹੁਤ ਹੀ ਕੋਈ ਕਿਸਮਤ ਵਾਲਾ ਹੋਊਗਾ ਜੇ ਉੱਥੇ ਪੁਲਿਸ ਉੱਥੇ ਜਿਹੜੀ ਉਹ ਪਹਿਲਾਂ ਪਹੁੰਚ ਜਾਵੇ। ਅਦਰਵਾਈਜ਼ ਆਲਵੇਜ਼ ਆਫਟਰ ਇੰਸੀਡੈਂਟ ਹੁੰਦੀ ਆ। ਆਪਣੀ ਸੇਫਟੀ, ਆਪਣੇ ਪਰਿਵਾਰ ਦੀ ਸੇਫਟੀ ਤੁਹਾਡੇ ਆਪਣੇ ਹੱਥਾਂ ਦੇ ਵਿੱਚ ਜਿਹੜੀ ਉਹ ਹੋਣੀ ਚਾਹੀਦੀ ਆ। ਤੁਹਾਡੇ ਨਾਲ ਨਾਲ ਤੁਹਾਡੇ ਪਰਿਵਾਰ ਨੂੰ ਵੀ ਇਹ ਸਾਰਾ ਕੁਝ ਜਿਹੜਾ ਉਹ ਪਤਾ ਹੋਣਾ ਚਾਹੀਦਾ। ਸੋ ਇਹ ਜ਼ਰੂਰ ਜਿਹੜਾ ਉਸ ਦੇ ਉੱਤੇ ਵਿਚਾਰ ਕਰਨ ਦੀ ਜ਼ਰੂਰਤ ਹੈਗੀ ਆ। ਬਿਲਕੁਲ, ਅਪ੍ਰੈਲ ਮਹੀਨੇ ਦੇ ਵਿੱਚ ਵੀ ਨਿਊਪੋਰਟ ਬੀਚ ਦੇ ਇੱਕ ਘਰ ਦੇ ਵਿੱਚ ਬਰਗਲਰਸ ਜਿਹੜੇ ਆ ਉਹ ਵੜ ਗਿਆ ਸੀ ਤੇ ਉਹਨਾਂ ਨੂੰ ਵੀ ਜਿਹੜੀਆਂ ਗੋਲੀਆਂ ਮਾਰੀਆਂ ਗਈਆਂ ਸੀ ਘਰ ਦੇ ਮਾਲਕਾਂ ਨੂੰ। ਇਸ ਸੰਬੰਧ ਦੇ ਵਿੱਚ ਜਿਹੜੇ ਪੁਲਿਸ ਦੇ ਆਫੀਸਰ ਮੁਨੀਜ਼ ਆ ਉਹਨਾਂ ਨੇ ਲੋਕਾਂ ਨੂੰ ਕੁਝ ਟਿਪ ਦਿੱਤੀਆਂ। ਕਹਿੰਦੇ ਵੀ ਡਿਫੈਂਸ ਦੇ ਲਈ ਤੁਹਾਡਾ ਬੈਸਟ ਲਾਈਨ ਇਹ ਆ ਵੀ ਜਿਹੜੇ ਤੁਹਾਡੇ ਗੁਆਂਢੀ ਆ ਤੁਸੀਂ ਉਹਨਾਂ ਨੂੰ ਜਾਣੋ, ਤੁਸੀਂ ਅਵੇਅਰ ਹੋ ਕਿ ਆਲੇ ਦੁਆਲੇ ਕੀ ਕੁਝ ਵਾਪਰ ਰਿਹਾ ਹੈਗਾ ਆ, ਤੇ ਆਪਣੀਆਂ ਵਿੰਡੋਜ਼ ਸਿਕਿਉਰ ਕਰਕੇ ਰੱਖੋ। ਪਰ ਪ੍ਰੋਬਲਮ ਕੀ ਆ ਵੀ ਜਿਹੜਾ ਵੈਦਰ ਆ ਇਸ ਟਾਈਮ ਬੜੀ ਗਰਮੀ ਆ, ਉਹਦੇ ਕਰਕੇ ਆਪਾਂ ਵਿੰਡੋਜ਼ ਖੋਲ ਲੈਂਦੇ ਆ ਰਾਤ ਨੂੰ, ਉਹਦੇ ਲਈ ਬੜਾ ਈਜ਼ੀ ਹੁੰਦਾ ਜਿਹੜੇ ਬਰਗਲਰਸ ਆ ਉਹ ਘਰ ਦੇ ਵਿੱਚ ਐਂਟਰ ਹੋ ਸਕਦੇ ਹੈਗੇ ਆ। ਸੋ ਉਹਦਾ ਧਿਆਨ ਰੱਖੋ ਜੀ। ਬਿਲਕੁਲ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਡਾਕ ਦੀ ਕੀਮਤ ਇੱਕ ਵਾਰੀ ਫੇਰ ਵਧਣ ਜਾ ਰਹੀ ਹੈਗੀ ਆ। 14 ਜੁਲਾਈ ਤੋਂ ਜਿਹੜਾ ਫਸਟ ਕਲਾਸ ਫੋਰਐਵਰ ਸਟੈਂਪ ਆ ਉਹ 68 ਸੈਂਟ ਤੋਂ ਵੱਧ ਕੇ ਹੁਣ 73 ਸੈਂਟ ਦੇ ਉੱਤੇ 5 ਸੈਂਟ ਹੋਰ ਇਸ ਦੇ ਵਿੱਚ ਇਜ਼ਾਫਾ ਜਿਹੜਾ ਉਹ ਹੋਊਗਾ। ਪਰ ਕਹਿੰਦੇ ਵੀ ਜੇ ਤੁਸੀਂ ਫੋਰਐਵਰ ਸਟੈਂਪ ਲੈਂਦੇ ਆ ਤਾਂ ਇਹ ਹੋਲਡ ਕਰਦਾ ਆ ਵੈਲਿਊ ਫੋਰਐਵਰ, ਚਾਹੇ ਤੁਸੀਂ ਕਿੰਨੇ ਵੀ ਉਸ ਟਾਈਮ ਦੇ ਉੱਤੇ ਲਈ ਹੋਵੇ। ਲਗਾਤਾਰ ਇਨਫਲੇਸ਼ਨ ਜਿਹੜੀ ਉਹ ਵਧੀ ਆ। ਯਾਦ ਹੋਣਾ ਟਰੰਪ ਉਹਨਾਂ ਦੇ ਕਾਰਜਕਾਲ ਦੇ ਵਿੱਚ USPS ਦੇ ਜਿਹੜੇ ਮੇਨ ਪੋਸਟ ਮਾਸਟਰ ਜਿਹੜੇ ਉਹ ਲਾਏ ਸੀਗੇ, ਉਹਨਾਂ ਨੇ ਡਿਲੀਵਰੀ ਜਿਹੜੀ ਟਾਈਮਸ ਆ ਉਹ ਵੀ ਸਲੋ ਕੀਤੇ ਤੇ ਨਾਲ ਦੇ ਨਾਲ ਇਹਦੇ ਵਿੱਚ ਵੀ ਜਿਹੜਾ ਉਹ ਵਾਧਾ ਕੀਤਾ ਸੀ। ਉਹ ਐਸੀ ਪੋਜੀਸ਼ਨ ਆ ਵੀ ਕੋਈ ਵੀ ਰਾਸ਼ਟਰਪਤੀ ਆ ਕੇ ਸਿੱਧਾ ਉਸ ਨੂੰ ਲਾ ਨਹੀਂ ਸਕਦਾ। ਹਾਂ, ਜੇ ਖਾਲੀ ਹੋਵੇ ਤਾਂ ਉਹਦੇ ਉੱਤੇ ਲਾ ਜਿਹੜਾ ਉਹ ਜ਼ਰੂਰ ਸਕਦੇ ਹੁੰਦੇ ਆ। ਸੋ ਜਿਹੜੀਆਂ ਰੈਗੂਲਰ ਮੇਲਸ ਆ ਉਸ ਦੇ ਵਿੱਚ ਇੱਕ ਵਾਰੀ ਫੇਰ 5 ਸੈਂਟ ਦਾ ਘੱਟੋ ਘੱਟ ਇਜ਼ਾਫਾ ਹੋਣ ਜਾ ਰਿਹਾ ਹੈਗਾ ਆ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜਾ ਹਰੀਕੇਨ ਬੈਰਲ ਆਇਆ ਸੀਗਾ ਟੈਕਸਸ ਵਾਲੇ ਏਰੀਏ ਦੇ ਵਿੱਚ, ਹਜੇ ਵੀ 2.2 ਮਿਲੀਅਨ ਲੋਕ ਬਿਨਾਂ ਬਿਜਲੀ ਤੋਂ ਹੈਗੇ ਆ। ਗਰਮੀ ਬੜੀ ਹੈਗੀ ਆ ਤੇ ਲੋਕਾਂ ਦੇ ਲਈ ਉੱਥੇ ਸਰਵਾਈਵ ਕਰਨਾ ਬੜਾ ਔਖਾ ਹੋਇਆ ਆ। ਹਾਲਾਂਕਿ ਜੋ ਹਰੀਕੇਨ ਬੈਰਲ ਆ ਜਿਸ ਨੇ ਟੈਕਸਸ ਦਾ ਸ਼ਹਿਰ ਮੈਟਾਗੋਡਾ ਜਿਸ ਨੂੰ ਹਿੱਟ ਕੀਤਾ ਸੀ, ਉਸ ਟਾਈਮ ਦੇ ਉੱਤੇ ਇਹ ਕੈਟਾਗਰੀ 1 ਹੋ ਗਿਆ ਸੀ, ਕੈਟਾਗਰੀ 3 ਤੋਂ ਘੱਟ ਕੇ। ਪਰ ਹਵਾਵਾਂ 90 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ ਸੀਆਂ। ਲਾਈਫ ਥ੍ਰੈਟਨਿੰਗ ਸਟਾਰਮ ਸਰਜ ਸੀ ਤੇ ਮੀਂਹ ਵੀ ਉੱਥੇ ਬਹੁਤ ਜ਼ਿਆਦਾ ਜਿਹੜਾ ਪਿਆ ਹੈਗਾ। ਤੇ 3 ਤੋਂ ਲੈ ਕੇ 6 ਫੁੱਟ ਤੱਕ ਜਿਹੜੀ ਸਟਾਰਮ ਸਰਜ ਸੀਗੀ ਇਸ ਏਰੀਏ ਦੇ ਵਿੱਚ। ਟੋਰਨੇਡੋਜ਼ ਬਹੁਤ ਆਏ ਆ। ਟੈਕਸਸ, ਲੂਜ਼ੀਆਨਾ, ਅਰਕਨਸਾਸ ਦਾ ਜੋ ਏਰੀਆ ਹੈਗਾ, ਇਸ ਸਾਰੇ ਦੇ ਵਿੱਚ ਟੈਂਪਰੇਚਰ ਇਸ ਟਾਈਮ 100 ਡਿਗਰੀ ਦੇ ਲਾਗੇ ਛਾਗੇ ਉੱਥੇ ਹੈਗਾ। ਨੈਸ਼ਨਲ ਵੈਦਰ ਸਰਵਿਸ ਜੋ ਰਿਪੋਰਟ ਕਰ ਰਿਹਾ
ਤੁਹਾਡੇ ਘਰ ਹੁਣ 에ਅਰ ਕੰਡੀਸ਼ਨ ਹੈ ਨਹੀਂ ਤੇ ਟੈਂਪਰੇਚਰ 100 ਡਿਗਰੀ ਦੇ ਲਾਗੇ ਆ, ਤੇ ਤੁਸੀਂ ਦੇਖੋ ਕਿਸ ਤਰ੍ਹਾਂ ਜਿਹੜਾ ਸਰਵਾਈਵ ਕਰਨਾ ਆ। ਹੁਣ ਤੱਕ ਹਰੀਕੇਨ ਬੈਰਲ ਦੇ ਨਾਲ 8 ਮੌਤਾਂ USA ਦੇ ਵਿੱਚ ਹੋ ਚੁੱਕੀਆਂ ਹੈਗੀਆਂ। ਗੈਲਵੈਸਟਨ ਟਾਊਨ ਆ ਟੈਕਸਸ ਦਾ, ਪੰਜਾਬੀ ਵੀ ਰਹਿੰਦੇ ਕਾਫੀ ਇਸ ਏਰੀਏ ਦੇ ਵਿੱਚ, ਉੱਥੇ ਪਾਵਰ ਲਾਈਨਸ ਬਹੁਤ ਸਾਰੀਆਂ ਜਿਹੜੀਆਂ ਡਿੱਗ ਪਈਆਂ, ਜਿਹੜੇ ਖੰਭੇ ਆ ਉਹ ਬਿਜਲੀ ਦੇ ਜਿਹੜੇ ਟੁੱਟ ਗਏ ਹੈਗੇ। ਜੀ ਬਿਲਕੁਲ। ਹੁਣ ਤੱਕ 8 ਮੌਤਾਂ ਜਿਹੜੀਆਂ ਹੋਈਆਂ, 7 ਜਿਹੜੀਆਂ ਹਿਊਸਟਨ ਦੇ ਗ੍ਰੇਟਰ ਹਿਊਸਟਨ ਇਲਾਕੇ ਦੀਆਂ ਉਹ ਦੱਸੀਆਂ ਜਿਹੜੀਆਂ ਉਹ ਜਾ ਰਹੀਆਂ ਆ। ਹਾਲਾਤ ਅਜੇ ਵੀ ਕੋਈ ਬਾਹਲੇ ਚੰਗੇ ਨਹੀਂ, ਜਿੱਦਾਂ ਬਿਜਲੀ ਦਾ ਤੁਸੀਂ ਦੱਸਿਆ ਹੀ ਹੈਗਾ। ਹਿਊਸਟਨ ਪੁਲਿਸ ਡਿਪਾਰਟਮੈਂਟ ਦੀ ਇਨਫੋਰਮੇਸ਼ਨ ਸਿਕਿਉਰਿਟੀ ਅਫਸਰ ਨੇ ਦੱਸਿਆ ਵੀ 3 ਜਾਣਿਆਂ ਦੀ ਡੁੱਬ ਕੇ ਜਿਹੜੀ ਉਹ ਮੌਤ ਹੋਈ ਆ। 3 ਜਾਣਿਆਂ ਦੇ ਉੱਤੇ ਰੁੱਖ ਜਿਹੜੇ ਆ ਉਹ ਡਿੱਗ ਗਏ ਸੀਗੇ, ਤੇ ਕਹਿੰਦੇ ਇੱਕ ਘਰ ਦੇ ਵਿੱਚ ਬਿਜਲੀ ਡਿੱਗਣ ਕਰਕੇ ਉਸ ਘਰ ਨੂੰ ਅੱਗ ਪੈ ਗਈ ਸੀ। ਉਧਰ ਲੁਧਿਆਣਾ ਦੇ ਵਿੱਚ ਇੱਕ ਔਰਤ ਦੇ ਮਰਨ ਦੀ ਖਬਰ ਆ ਰਹੀ ਆ, ਉਸ ਦੇ ਉੱਤੇ ਵੀ ਰੁੱਖ ਕਹਿੰਦੇ ਆ ਡਿੱਗ ਗਿਆ ਸੀਗਾ। ਉਹ ਆਪਣੇ ਉਸ ਟਾਈਮ ਦੇ ਉੱਤੇ ਘਰ ਦੇ ਵਿੱਚ ਹੀ ਮੌਜੂਦ ਸੀਗੀ। ਯੂਟਿਲਿਟੀ ਕਰੂ ਵਾਲੇ ਲੱਗੇ ਹੋਏ ਆ, ਵੱਖ-ਵੱਖ ਜਿਹੜੀਆਂ ਤਾਰਾਂ ਡਿੱਗੀਆਂ ਉਸ ਨੂੰ ਮੁੜ ਦੁਬਾਰਾ ਬਿਜਲੀ ਬਹਾਲ ਕਰਨ ਦੇ ਲਈ। ਸੈਂਟਰ ਪੁਆਇੰਟ ਐਨਰਜੀ ਨੇ ਦੱਸਿਆ ਵੀ 22 ਮਿਲੀਅਨ ਟੈਕਸਸ ਦੇ ਵਿੱਚ ਰਹਿਣ ਵਾਲੇ ਲੋਕ ਅਜੇ ਵੀ ਬਿਜਲੀ ਤੋਂ ਬਗੈਰ ਨੇ, ਤੇ ਕਹਿੰਦੇ ਪਾਵਰ ਉਦੋਂ ਤੱਕ ਰਿਸਟੋਰ ਨਹੀਂ ਕੀਤੀ ਜਾ ਸਕਦੀ ਜਿੰਨੀ ਦੇਰ ਤੱਕ ਮਲਬਾ ਆ ਉਸ ਨੂੰ ਚੱਕਿਆ ਨਹੀਂ ਜਾਂਦਾ, ਡੈਬਰੀ ਜਿਹੜੀ ਆ ਕਲੀਅਰ ਨਹੀਂ ਕੀਤੀ ਜਾਂਦੀ, ਤੇ ਤਾਂ ਜੋ ਜਿਹੜੇ ਕਰੂ ਆ ਉੱਥੇ ਕੰਮ ਕਰਨ ਵਾਲੇ ਆ ਉਹਨਾਂ ਦੇ ਲਈ ਸੇਫ ਕੰਡੀਸ਼ਨਸ ਬਣ ਸਕਣ। ਲੁਧਿਆਣਾ ਦੇ ਵਿੱਚ ਵੀ ਜਿਹੜਾ ਇਸ ਦਾ ਅਸਰ ਪਿਆ ਹੈਗਾ ਆ। ਸੋ ਹਿਊਸਟਨ ਦੇ ਵਿੱਚ ਕੁਛ ਵਾਰੇ ਪਹਿਲਾਂ ਵੀ ਇੱਦਾਂ ਦਾ ਹੀ ਇੱਕ ਹਰੀਕੇਨ ਆਇਆ ਸੀ। ਇਸ ਤੋਂ ਭਿਆਨਕ ਉਸ ਟਾਈਮ ਦੇ ਉੱਤੇ ਹਰੀਕੇਨ ਆਇਆ ਸੀ ਜਿਸ ਟਾਈਮ ਦੇ ਉੱਤੇ ਮਰਹੂਮ ਸੰਦੀਪ ਸਿੰਘ ਧਾਲੀਵਾਲ ਜਿਹੜੇ ਡਿਪਟੀ ਸ਼ੈਰਿਫ ਹੁੰਦੇ ਸੀਗੇ ਉਹ ਉੱਥੇ ਮੌਜੂਦ ਸੀ। ਉਸ ਟਾਈਮ ਦੇ ਉੱਤੇ ਸਿੱਖਾਂ ਦੇ ਦੁਆਰਾ ਕੈਲੀਫੋਰਨੀਆ ਤੋਂ ਤੇ ਹੋਰ ਥਾਵਾਂ ਤੋਂ ਬਹੁਤ ਸਾਰੇ ਜਿਹੜੇ ਟਰੱਕ ਰਾਹਤ ਕਾਰਜ ਦੇ ਭਰ ਕੇ ਉੱਥੇ ਘੱਲੇ ਜਿਹੜੇ ਹੋ ਗਏ ਸੀਗੇ। ਸੋ ਇਸ ਵਾਰੀ ਵੀ ਚਲੋ ਉਹ ਆਪਣੇ ਵਿੱਚ ਮੌਜੂਦ ਤਾਂ ਨਹੀਂ ਆ, ਪਰ ਆਪਣੇ ਹੀ ਇਹ ਜਿਹੜੇ ਭੈਣ ਭਾਈ ਆ ਜਿਨ੍ਹਾਂ ਨੂੰ ਇੱਦਾਂ ਮਦਦ ਦੀ ਲੋੜ ਹੁੰਦੀ ਆ ਉਦੋਂ ਮਦਦ ਕਰਨ ਦੇ ਵਿੱਚ ਜ਼ਰੂਰ ਅੱਗੇ ਕਦਮ ਚੱਕਣੇ ਚਾਹੀਦੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰੀਏ, ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚ ਬਾਈਡਨ ਹੋਣੀ ਜੋ ਇਨਕੰਬੈਂਟ ਨੇ ਆਪਣੀ ਦੁਬਾਰਾ ਜਿੱਤ ਦੇ ਲਈ ਲੱਗੇ ਹੋਏ ਨੇ, ਦਾ ਲਾ ਰਹੇ ਆ। ਦੂਜੇ ਪਾਸੇ ਸਾਬਕਾ ਰਾਸ਼ਟਰਪਤੀ ਟਰੰਪ ਆ, ਉਹ ਵੀ ਮੈਦਾਨ ਦੇ ਵਿੱਚ ਚਿਰ ਤੋਂ ਨਿਤਰੇ ਪਏ ਆ। ਇਸ ਟਾਈਮ ਕਹਿੰਦੇ ਡਿਬੇਟ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਤਬਦੀਲੀ ਜਿਹੜੀ ਆ ਉਹ ਦੇਖਣ ਨੂੰ ਮਿਲੀ ਹੈਗੀ ਆ। ਬਾਈਡਨ ਕਹਿੰਦੇ ਵੀ ਹੁਣ ਟ੍ਰੇਲ ਕਰਨਾ ਸ਼ੁਰੂ ਕਰ ਰਹੇ ਆ 1 ਤੋਂ 2 ਪੁਆਇੰਟ ਜਿਹੜੇ ਆ ਉਹ ਸਰਵੇਸ ਦੇ ਵਿੱਚ। ਡਿਬੇਟ ਤੋਂ ਪਹਿਲਾਂ ਇਹ ਜਿਹੜੇ ਸਰਵੇਸ ਆ ਉਹ 0.5% ਜਾਂ 1% ਦਾ ਉੱਤੇ ਥੱਲੇ ਜਿਹੜਾ ਸਿਰਫ ਅਸਰ ਜਿਹੜਾ ਉਹ ਦਿਖਾਇਆ ਜਾ ਰਿਹਾ ਸੀ। ਇਹ ਪੋਲਿੰਗ ਕਹਿੰਦੇ ਵੀ ਬਾਈਡਨ ਹੁਣਾਂ ਦੇ ਜਿਹੜੇ ਡਿਬੇਟ ਡਿਜ਼ਾਸਟਰ ਪਰਫਾਰਮੈਂਸ ਆ ਉਸ ਤੋਂ 11 ਦਿਨਾਂ ਬਾਅਦ ਲਈ ਗਈ ਆ, ਜਿਸ ਦੇ ਵਿੱਚ ਹੁਣ ਜਿਹੜੇ ਕੁਝ ਡੈਮੋਕ੍ਰੇਟਸ ਆ ਉਹ ਕਹਿੰਦੇ ਆ ਵੀ ਉਹਨਾਂ ਨੂੰ ਰੇਸ ਨੂੰ ਐਗਜ਼ਿਟ ਕਰ ਦੇਣਾ ਜਿਹੜਾ ਉਹ ਚਾਹੀਦਾ ਆ। ਇਸੇ ਦਰਮਿਆਨ ਬਾਈਡਨ ਹੁਣਾਂ ਦੇ ਫਿਊਚਰ ਨੂੰ ਲੈ ਕੇ ਹਾਊਸ ਦੇ ਜਿਹੜੇ ਡੈਮੋਕ੍ਰੇਟਸ ਆ ਉਹ ਗੱਲਬਾਤ ਜਿਹੜੀ ਉਹ ਕਰਨ ਜਾ ਰਹੇ ਆ। ਹਕੀਮ ਜੈਫਰੀਜ਼ ਜੋ ਮਾਈਨੋਰਟੀ ਲੀਡਰ ਨੇ ਹਾਊਸ ਡੈਮੋਕ੍ਰੇਟਸ ਦੇ, ਉਹਨਾਂ ਨੇ ਇਹ ਜਿਹੜਾ ਉਹ ਆਖਿਆ ਵੀ ਅਸੀਂ ਜਿਹੜਾ ਬਾਈਡਨ ਹੁਣਾਂ ਦੇ ਨਾਲ ਆ, ਪਰ ਫਿਰ ਵੀ ਜਿਹੜੇ ਮੈਂਬਰ ਆ ਪਬਲਿਕਲੀ ਕੁਝ ਜਿਹੜੇ ਸਪੋਰਟ ਕਰ ਰਹੇ ਆ, ਉਹ ਵਰੀ ਜ਼ਰੂਰ ਕਰ ਰਹੇ ਆ। ਉਹ ਚਿੰਤਤ ਨੇ ਵੀ ਏਜ ਇੱਕ ਵੱਡਾ ਇਸ਼ੂ ਇਸ ਦੇ ਵਿੱਚ ਬਣ ਸਕਦਾ ਹੈਗਾ ਆ। ਸੋ ਇਹ ਇੱਕ ਵੱਡੀ ਜਿਹੜੀ ਇਸ ਟਾਈਮ ਚਰਚਾ ਹੈ। ਰਿਪੋਰਟਰਸ ਨੇ ਹੁਣ ਪੁੱਛਿਆ ਵੀ ਜਿਹੜੇ ਟੈਨੇਸੀ ਤੋਂ ਡੈਮੋਕ੍ਰੇਟ ਨੇ ਸਟੀਵ ਕੋਹਨ, ਕੀ ਉਹ ਬਾਕੀ ਡੈਮੋਕ੍ਰੇਟਸ ਦੇ ਨਾਲ ਆ? ਤੇ ਉਹਨਾਂ ਨੂੰ ਜਦ ਪੁੱਛਿਆ ਕਹਿੰਦੇ ਵੀ ਨਹੀਂ, ਉਹ ਜਿਹੜੇ ਹਾਊਸ ਡੈਮੋਕ੍ਰੇਟਸ ਦੀ ਮੀਟਿੰਗਸ ਨੂੰ ਵਿੱਚੇ ਹੀ ਛੱਡ ਕੇ ਜਿਹੜਾ ਉਹ ਜਾ ਰਹੇ ਆ। ਉਹ ਕਹਿੰਦੇ ਪੇਜ ਤਾਂ ਛੱਡੋ, ਅਸੀਂ ਤਾਂ ਸੇਮ ਬੁੱਕ ਤੇ ਨਹੀਂ ਇਸ ਟਾਈਮ ਜਿਹੜਾ ਉਹ ਹੈਗੇ। ਖਾਸ ਕਰਕੇ ਜਿਹੜੇ ਕੰਪੈਟੀਟਿਵ ਰੇਸਿਸ ਦੇ ਵਿੱਚ ਆ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਦੀ ਕੜੀ ਟੱਕਰ ਹੈ ਰਿਪਬਲਿਕਨਸ ਦੇ ਨਾਲ, ਉਹ ਨਹੀਂ ਚਾਹ ਰਹੇ ਵੀ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਨੁਮਾਇੰਦਗੀ ਆ ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚ ਉਹ ਬਾਈਡਨ ਹੋਣੀ ਜਿਹੜੀ ਉਹ ਕਰਨ। ਪ੍ਰੈਜ਼ੀਡੈਂਟ ਬਾਈਡਨ ਕਹਿੰਦੇ ਵੀ ਕਿਸੇ ਵੀ ਨੌਜਵਾਨ ਕਾਂਗਰਸ ਮੈਂਬਰ ਨੂੰ ਜਿਹੜਾ ਉਹ ਨਹੀਂ ਸੁਣ ਲਏ ਹੈਗੇ। ਰੋ ਖੰਨਾ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਇੱਥੋਂ ਨੇ, ਉਹ ਕਹਿੰਦੇ ਆ ਵੀ ਉਹਨਾਂ ਦੇ ਪਰਿਵਾਰ ਦੇ ਨਾਲ ਸਾਡੀ ਜਿਹੜੀ ਆ ਉਹ ਗੱਲ ਕਰਵਾਈ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਜੇ ਕੋਈ ਇਹ ਸੋਚ ਰਿਹਾ ਆ ਵੀ ਇਹ ਆਲਮੋਸਟ ਐਵਰੀਵਨ ਕਹਿੰਦੇ ਵੀ ਇਹ ਪਾਥ ਟੂ ਵਿਕਟਰੀ ਆ, ਤੇ ਪਰ ਕਹਿੰਦੇ ਵੀ ਕਾਕਸ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਸਾਡੀਆਂ
ਵੀ ਉਹਦੇ ਵਿੱਚ ਹੁਣ ਲੋਕ ਅਲਟਰਨੇਟ ਟਿਕਟ ਦੀ ਜਿਹੜੀ ਚਰਚਾ ਆ ਉਹ ਕਰਨੀ ਸ਼ੁਰੂ ਕਰ ਰਹੇ ਹੈਗੇ ਆ। ਸੋ AARP ਨੇ ਜਿਹੜਾ ਸਰਵੇ ਕੀਤਾ, ਮੋਸਟਲੀ ਜਿਹੜੇ 400 ਲਾਈਕਲੀ ਵੋਟਰਸ ਆ 28 ਜੂਨ ਤੋਂ 2 ਜੁਲਾਈ ਦੇ ਵਿੱਚ, ਉਹਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ, ਵਿਸਕੌਨਸਨ ਦੀ ਜਿਹੜੀ ਉਹ ਸਟੇਟ ਦੇ ਵਿੱਚ, ਉਹ ਹੁਣ ਬਾਈਡਨ ਜਿਹੜੇ ਉਹ ਪਿੱਛੇ ਹੋ ਗਏ ਆ ਤੇ ਡੋਨਲਡ ਟਰੰਪ ਹੁਣ ਉੱਥੇ ਜਿਹੜਾ ਉਹ ਲੀਡ ਕਰਨਾ ਸ਼ੁਰੂ ਕਰ ਰਹੇ ਆ। ਵਿਸਕੌਨਸਨ ਇੱਕ ਵਨ ਆਫ ਦਾ ਸਵਿੰਗ ਸਟੇਟਸ ਮੰਨੀ ਜਾਂਦੀ ਹੈ। ਵਾਲ ਸਟਰੀਟ ਜਰਨਲ ਇਹ ਰਿਪੋਰਟ ਕਰ ਰਿਹਾ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ 81 ਸਾਲਾਂ ਦੇ ਹੋ ਜਾਣੇ ਆ, ਇਨਕੰਬੈਂਟ ਹੈਗੇ ਆ, ਤੇ ਇਹ ਵੀਟ ਨਹੀਂ ਕਰ ਸਕਦੇ ਪ੍ਰੈਜ਼ੀਡੈਂਟ ਟਰੰਪ ਨੂੰ। ਤੇ ਕਹਿੰਦੇ ਵੀ ਈਵਨ ਇਫ ਜੇ ਉਹਨਾਂ ਨੇ ਵੀਟ ਵੀ ਕਰ ਦਿੱਤਾ, ਮੰਨ ਲਓ ਵੀ ਪ੍ਰੈਜ਼ੀਡੈਂਟ ਬਾਈਡਨ ਜਿੱਤ ਵੀ ਗਏ, ਤੇ ਕਹਿੰਦੇ ਵੀ ਉਹ ਅਗਲੇ 4 ਸਾਲ ਜਿਹੜੇ ਆ ਉਹ ਫਿਟ ਅਨਫ ਨਹੀਂ ਹੈਗੇ ਐਜ਼ ਏ ਪ੍ਰੈਜ਼ੀਡੈਂਟ। ਸੋ ਐਂਗਜ਼ਾਇਟੀ ਬਹੁਤ ਜ਼ਿਆਦਾ ਆ ਡੈਮੋਕ੍ਰੈਟਸ ਦੇ ਵਿੱਚ। ਰਿਪਰੈਜ਼ੈਂਟੇਟਿਵ ਗ੍ਰੈਗ ਲੈਂਡਸਮੈਨ ਓਹਾਇਓ ਤੋਂ, ਉਹਨਾਂ ਨੇ ਇੱਕ ਕਲੋਜ਼ ਡੋਰ ਮੀਟਿੰਗ ਹੋਈ ਸੀ, ਉਹਦੇ ਵਿੱਚ ਤਾਂ ਕਹਿੰਦੇ ਇੰਨਾ ਤੱਤਾ ਮਾਹੌਲ ਹੋ ਗਿਆ ਵੀ ਉਹ ਮੀਟਿੰਗ ਤੋਂ ਬਾਹਰ ਹੀ ਨਿਕਲ ਗਏ। ਤੇ ਉਹ ਕਹਿੰਦੇ ਵੀ ਇਹ ਜਿਹੜਾ ਆ ਸਾਡੀ ਪੂਰੀ ਪਾਰਟੀ ਨੂੰ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਣਾ, ਕੱਲਾ ਐਜ਼ ਏ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨਹੀਂ, ਜਿਹੜੀ ਕਾਂਗਰਸ ਤੇ ਸੈਨੇਟ ਦੀ ਇਲੈਕਸ਼ਨ ਆ ਉਹਦੇ ਉੱਤੇ ਵੀ ਜਿਹੜਾ ਇਹਦਾ ਅਸਰ ਪੈ ਸਕਦਾ ਹੈਗਾ। ਸੋ ਕਾਫੀ ਜ਼ਿਆਦਾ ਪ੍ਰੈਸ਼ਰ ਹੈਗਾ ਇਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਉੱਤੇ ਵੀ ਉਹਨਾਂ ਨੇ ਆਪਣੀ ਜੋ ਕੈਂਪੇਨ ਆ ਉਸ ਨੂੰ ਜਾਰੀ ਰੱਖਣਾ ਆ ਜਾਂ ਉਹਨਾਂ ਨੇ ਇਸ ਨੂੰ ਕੁਇਟ ਕਰਨਾ ਹੈਗਾ। ਪਰ ਉਹ ਹਜੇ ਪੂਰੇ ਇਸ ਦੇ ਉੱਤੇ ਟਿਕੇ ਹੋਏ ਆ ਵੀ ਨਹੀਂ, ਵੀ ਮੈਂ ਬਿਲਕੁਲ ਜਿਹੜਾ ਆ ਇਸ ਫਾਈਟ ਦੇ ਵਿੱਚ ਹੈਗਾ ਆ। ਤੇ ਸਤੰਬਰ ਮਹੀਨੇ ਦੇ ਵਿੱਚ ਦੁਬਾਰਾ ਕੀ ਫੇਰ ਡਿਬੇਟ ਹੋਣੀ ਹੈਗੀ ਆ, ਦੇਖਦੇ ਆ। ਇਸ਼ੂ ਉਹੀ ਆ ਜਿਸ ਤਰ੍ਹਾਂ ਵਾਰ-ਵਾਰ ਆਪਾਂ ਤੁਹਾਨੂੰ ਦੱਸਦੇ ਹੈਗੇ ਆ, ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ, ਇਨਫਲੇਸ਼ਨ ਨੂੰ ਲੈ ਕੇ, ਕ੍ਰਾਈਮ, ਹੋਮਲੈਸਨੈਸ, ਤੇ ਹੁਣ ਅਨਪਲਾਇਮੈਂਟ ਵੀ ਵੱਧਦੀ ਜਾ ਰਹੀ ਹੈਗੀ ਆ, ਜੌਬਸ ਵੀ ਘਟਦੀਆਂ ਜਾ ਰਹੀਆਂ ਹੈਗੀਆਂ। ਤੇ ਜਿਹੜੇ ਪੋਲ ਆ ਉਹ ਡੈਮੋਕ੍ਰੇਟਸ ਦੇ ਵਿੱਚ ਕਹਿੰਦੇ ਵੀ 76% ਡੈਮੋਕ੍ਰੇਟਸ, ਇਹ ਵਾਲ ਸਟਰੀਟ ਜਰਨਲ ਰਿਪੋਰਟ ਕਰਦਾ, 76% ਜਿਹੜੇ ਡੈਮੋਕ੍ਰੇਟਸ ਆ ਉਹ ਇਹ ਕਹਿ ਰਹੇ ਆ ਵੀ ਅਸੀਂ ਜਿਹੜਾ ਗੁੱਡ ਨਹੀਂ ਫੀਲ ਕਰ ਰਹੇ ਜੇ ਪ੍ਰੈਜ਼ੀਡੈਂਟ ਬਾਈਡਨ ਹੁਣੀ ਐਜ਼ ਏ ਡੈਮੋਕ੍ਰੇਟ ਕੈਂਡੀਡੇਟ ਰਨ ਕਰ ਰਹੇ ਹੈਗੇ ਆ। ਸੋ ਇਹ ਬਹੁਤ ਵੱਡਾ ਨੰਬਰ ਹੈ ਡੈਮੋਕ੍ਰੇਟਸ ਦੇ ਵਿੱਚ। ਬਾਕੀ ਚਲੋ ਰਿਪਬਲਿਕਨਸ ਨੇ ਤਾਂ ਕਹਿਣਾ ਹੀ ਹੈਗਾ। ਤੇ ਉਧਰ ਹਾਊਸ ਦੇ ਸਪੀਕਰ ਮਾਈਕ ਜੌਨਸਨ ਬਾਈਡਨ ਹੋਣਾ ਦੇ ਜਿਹੜੀ ਸਿਹਤ ਨੂੰ ਲੈ ਕੇ ਉਹ ਸਲਾਹ ਦੇ ਰਹੇ ਆ ਬਾਈਡਨ ਦੀ ਕੈਬਨਿਟ ਨੂੰ ਵੀ 25th ਅਮੈਂਡਮੈਂਟ ਆ ਉਸ ਨੂੰ ਇਨਵੋਕ ਕੀਤਾ ਜਾਵੇ ਤਾਂ ਜੋ ਉਹਨਾਂ ਨੂੰ ਆਫਿਸ ਤੋਂ ਜਿਹੜਾ ਉਹ ਲਾਂਭੇ ਕਰ ਦਿੱਤਾ ਜਾਵੇ। ਹੁਣ ਚਲੋ ਮੰਨਣੀ ਤਾਂ ਉਹਨਾਂ ਨੇ ਨਹੀਂ ਹੈਗੀ, ਪਰ ਫਿਰ ਵੀ ਇੱਕ ਜਿਹੜੀ ਚੀਜ਼ ਇਸ ਟਾਈਮ ਸਾਹਮਣੇ ਆਈ ਆ, ਜਿਹੜੀ ਅੱਜ ਦੀ ਡੈਮੋਕ੍ਰੇਟਸ ਦੀ ਮੀਟਿੰਗ ਦੇ ਵਿੱਚ ਮੋਸਟਲੀ ਡੈਮੋਕ੍ਰੇਟਸ ਹੁਣ ਬਾਈਡਨ ਦੀ ਸਪੋਰਟ ਦੇ ਉੱਤੇ ਵੀ ਜਿਹੜੇ ਉਹ ਆਉਣੇ ਸ਼ੁਰੂ ਹੋ ਚੁੱਕੇ ਆ। ਟੈਕਸਸ ਤੋਂ ਵਰੋਨਿਕਾ ਐਸਕੋਬਾਰ, ਉਹਨਾਂ ਨੇ ਜਿਹੜਾ ਹੋ ਗਿਆ, ਜਿਹੜੇ CSC ਕਾਂਗਰੈਸ਼ਨਲ ਹਿਸਪੈਨਿਕ ਕਾਕਸ ਆ, ਉਹਨਾਂ ਨੇ ਵੀ ਜਿਹੜਾ ਉਹ ਸਪੋਰਟ ਕਰ ਦਿੱਤਾ ਆ ਤੇ ਕਹਿੰਦੇ ਵੀ ਬਾਈਡਨ ਜਿਹੜਾ ਇਹ ਵੋਟਰਸ ਚੂਜ਼ ਕਰਨਗੇ ਤੇ ਇਹ ਸਾਡਾ ਇਹ ਨੋਮੀਨੀ ਆ। ਕਹਿੰਦੇ ਵੀ ਆਰ ਸਟੇਇੰਗ ਵਿਦ ਪਾਪਾ, ਇਹ ਉਹਨਾਂ ਨੇ ਕਿਹਾ। ਸਟੀਵਨ ਲਿੰਚ, ਜੌਨ ਸ਼ਕਵਾਸਕੀ, ਸਟੀਵਨ ਹੋਇਰ, ਇਹ ਵੀ ਸਾਰੇ ਕਹਿੰਦੇ ਵੀ ਬਾਈਡਨ ਨੂੰ ਅਸੀਂ ਸਪੋਰਟ ਕਰ ਰਹੇ ਹਾਂ। ਜੈਰੀ ਨੈਡਲਰ, ਜਿਹੜੇ ਟਰੰਪ ਹੋਣਾ ਦੇ ਜਿਸ ਟਾਈਮ ਦੇ ਉੱਤੇ ਉਹਨਾਂ ਨੂੰ ਕੀਤਾ ਜਾ ਰਿਹਾ ਸੀਗਾ, ਤੇ ਉਹ ਉਸ ਦੌਰਾਨ ਉਸ ਟੀਮ ਦੇ ਵਿੱਚ ਹੀ ਉਹ ਵੀ ਕਹਿੰਦੇ ਵੀ ਬਾਈਡਨ ਇਜ਼ ਅਵਰ ਨੋਮੀਨੀ, ਵੀ ਹੈਵ ਟੂ ਇਲੈਕਟ ਹਿਮ। ਇਸੇ ਤਰੀਕੇ ਦੇ ਨਾਲ ਹੈਂਕ ਜੌਨਸਨ ਜਾਰਜੀਆ ਦੇ ਆ, ਉਹਨਾਂ ਨੇ ਕਿਹਾ ਵੀ ਅਸੀਂ ਬਾਈਡਨ ਦੇ ਨਾਲ ਮੂਵ ਫਾਰਵਰਡ ਕਰ ਰਹੇ ਹਾਂ। ਜਿਮ ਕਲਾਈਬਰਨ ਸਾਊਥ ਕੈਰੋਲੀਨਾ ਤੋਂ, ਉਹ ਕਹਿੰਦੇ ਵੀ ਆਰ ਰਾਈਡਿੰਗ ਵਿਦ ਬਾਈਡਨ। ਐਮੀ ਬੇਰਾ ਸੈਕਰਾਮੈਂਟੋ ਵਾਲਾ, ਇਹ ਵੀ ਬਾਈਡਨ ਦੇ ਹੱਕ ਦੇ ਵਿੱਚ ਜਿਹੜਾ ਉਹ ਆਇਆ ਆ। ਸੋ ਲੋਕ ਰੇਰਾ ਕਹਿੰਦੇ ਵੀ ਅਸੀਂ ਕੀ ਬੈਟਰ ਹੈਗੇ ਆ ਵੋਟਰਸ ਦੇ ਨਾਲੋਂ ਚੂਜ਼ ਕਰਨ ਦੇ ਲਈ। ਸੋ ਕਹਿੰਦੇ ਵੀ ਵੋਟਰਸ ਚੂਜ਼ ਕਰਨਗੇ ਵੀ ਸਾਡਾ ਜਿਹੜਾ ਅਗਲਾ ਰਾਸ਼ਟਰਪਤੀ ਆ ਉਹ ਕੌਣ ਹੋਣ ਜਿਹੜਾ ਉਹ ਜਾ ਰਿਹਾ ਆ। ਪਰ ਜਿਹੜੇ ਇੱਕ ਸਟੀਵਨ ਲਿੰਚ ਉਹਦਾਂ ਨੇ ਕਹਿੰਦੇ ਵੀ ਪਾਰਟੀ ਇੱਕ ਹੁਣ ਟਰਨਿੰਗ ਪੁਆਇੰਟ ਦੇ ਉੱਤੇ ਇਸ ਟਾਈਮ ਪਹੁੰਚ ਚੁੱਕੀ ਆ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਨਵੀਂ ਐਮਰਸਨ ਕਾਲਜ ਦੀ ਜਿਹੜੀ ਪੋਲ ਆ ਉਹ ਇਹ ਦਿਖਾ ਰਹੀ ਆ ਵੀ ਪ੍ਰੈਜ਼ੀਡੈਂਟ ਟਰੰਪ ਉਹ ਇਸ ਟਾਈਮ 3% ਪੁਆਇੰਟਸ ਦੇ ਨਾਲ ਅੱਗੇ ਚੱਲ ਰਹੇ ਆ ਬਾਈਡਨ ਹੋਣਾ ਤੋਂ। ਜੀ ਅਗਲੀ ਖਬਰ ਵੱਲ ਚਲੀਏ। ਸਿਕਸ ਫॉर ਜਸਟਿਸ ਜੋ ਪ੍ਰੋ ਖਾਲਿਸਤਾਨੀ ਗਰੁੱਪ ਹੈਗਾ ਅਮਰੀਕਾ ਦਾ, ਇਸ ਨੂੰ 5 ਸਾਲਾਂ ਦੇ ਲਈ ਭਾਰਤ ਦੀ ਸਰਕਾਰ ਨੇ ਇੱਕ ਵਾਰੀ ਫੇਰ ਬੈਨ ਕਰ ਦਿੱਤਾ ਹੈਗਾ। ਯੂਨੀਅਨ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਜਿਹੜਾ ਜੁਲਾਈ 9 ਨੂੰ ਡਿਕਲੇਅਰ ਕਰ ਦਿੱਤਾ ਵੀ ਜਿਹੜੀ ਸਿਕਸ ਫॉर ਜਸਟਿਸ ਜਥੇਬੰਦੀ ਆ
ਇਹ ਅਨਲਾਫੁਲ ਐਸੋਸੀਏਸ਼ਨ ਅੰਡਰ ਅਨਲਾਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਦੇ ਵਿੱਚ 5 ਸਾਲਾਂ ਲਈ ਉਹਨਾਂ ਨੇ ਇਸ ਨੂੰ ਬੈਨ ਕਰ ਦਿੱਤਾ ਹੈਗਾ। ਪਹਿਲੀ ਵਾਰੀ ਜੁਲਾਈ 10 2019 ਨੂੰ ਬੈਨ ਕੀਤੀ ਗਈ ਸੀ। ਇਸ ਜੋ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ 2007 ਦੇ ਵਿੱਚ ਅਵਤਾਰ ਸਿੰਘ ਪੰਨੂ ਇਹਨਾਂ ਦੇ ਪ੍ਰੈਜ਼ੀਡੈਂਟ ਤੇ ਯੂਐਸ ਬੇਸਡ ਲਾਇਰ ਗੁਰਪਤਵੰਤ ਸਿੰਘ ਪੰਨੂ ਜਿਹੜੇ ਇਹਨਾਂ ਦੇ ਲੀਗਲ ਐਡਵਾਈਜ਼ਰ ਸੀਗੇ ਤੇ ਗੁਰਪਤਵੰਤ ਸਿੰਘ ਪੰਨੂ ਉਹਨਾਂ ਨੂੰ ਭਾਰਤੀ ਸਰਕਾਰ ਨੇ ਜੁਲਾਈ 2020 ਦੇ ਵਿੱਚ ਅੱਤਵਾਦੀ ਕਰਾਰ ਕੀਤਾ ਹੋਇਆ ਹੈਗਾ। ਇੰਡੀਆ ਦੇ ਵਿੱਚ ਇਸ ਟਾਈਮ ਫਰੀडम ਆਫ ਸਪੀਚ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਹਾਹਾਕਾਰ ਮਚੀ ਹੋਈ ਹੈਗੀ ਆ। ਸੋਸ਼ਲ ਮੀਡੀਆ ਦੇ ਉੱਤੇ ਜਰਾ ਜਿੰਨੀ ਵੀ ਜੇ ਪੋਸਟ ਤੁਸੀਂ ਉੱਪਰ ਥੱਲੇ ਕਰਕੇ ਪਾਤੀ ਤੇ ਤੁਹਾਨੂੰ ਜੇਲ੍ਹ ਦੇ ਵਿੱਚ ਜਿਹੜਾ ਆ ਕੀਤਾ ਜਾ ਪੁੱਟ ਕਰ ਦਿੱਤਾ ਜਾਊਗਾ। ਕਹਿੰਦੇ ਵੀ ਕੋਈ ਵੀ ਪੋਸਟ ਕਿਸੇ ਧਰਮ, ਜਾਤ, ਸਮੂਹ, ਖੇਤਰ ਜਾਂ ਜਥੇਬੰਦੀ ਵਿਰੁੱਧ ਪਾਈ ਗਈ ਤਾਂ ਉਹ ਉਸ ਦੇ ਅੰਦਰ ਕੀਤਾ ਜਾ ਸਕਦਾ ਹੈਗਾ। ਸੋਸ਼ਲ ਮੀਡੀਆ ਤੇ ਪੋਸਟਾਂ, ਵੀਡੀਓਜ਼ ਜੇ ਹੋਰ ਤਰ੍ਹਾਂ ਦੀ ਕੋਈ ਸ਼ਬਦਾਵਲੀ ਵਰਤਦੇ ਹੈਗੇ ਆ ਤਾਂ ਵੀ ਤੁਹਾਨੂੰ ਅੰਦਰ ਕੀਤਾ ਜਾ ਸਕਦਾ ਆ। ਸੋਸ਼ਲ ਮੀਡੀਆ ਦੇ ਕਿਸੇ ਵੀ ਪਲੇਟਫਾਰਮ ਜਾਂ WhatsApp ਗਰੁੱਪਾਂ ਰਾਹੀਂ ਕਿਸੇ ਧਰਮ ਵਿਰੋਧੀ ਏਜੰਡੇ ਜਾਂ ਨਫ਼ਰਤ ਨੂੰ ਜੇ ਫੈਲਾਉਂਦਾ ਆ ਉਹਨਾਂ ਨੂੰ ਵੀ ਅੰਦਰ ਕੀਤਾ ਜਾਊਗਾ। ਹੁਣ ਜਦੋਂ ਆਪਾਂ ਦੇਖਦੇ ਆ ਵੀ ਜਿਹੜੀ ਮੈਜੋਰਟੀ ਆ ਉੱਥੇ ਜਦੋਂ ਉਹ ਇੰਨਾ ਪ੍ਰਚਾਰ ਕਰਦੇ ਆ ਸ਼ਰੇਆਮ, ਸ਼ਿਵ ਸੈਨਾ ਵਾਲੇ ਤੁਸੀਂ ਦੇਖਦੇ ਉਹਨਾਂ ਨੂੰ ਕਿਸੇ ਨੂੰ ਕੁਛ ਨਹੀਂ ਕਿਹਾ ਜਾਂਦਾ। ਕਹਿੰਦੇ ਵੀ ਆਪਣੇ ਧਰਮ, ਜਾਤ ਜਾਂ ਸਮੂਹ ਦੇ ਵਿਅਕਤੀ ਨੂੰ ਕਿਸੇ ਪ੍ਰਤੇਕ ਗਰੁੱਪ ਵਿਰੁੱਧ ਪ੍ਰਚਾਰ ਕਰਨ ਲਈ ਸੋਸ਼ਲ ਮੀਡੀਆ ਲਈ ਲਾਮਬੰਦ ਨਾ ਕੀਤਾ ਜਾਵੇ। ਸੋਸ਼ਲ ਮੀਡੀਆ ਤੇ ਤੱਥਾਂ ਤੇ ਉਹ ਬਿਨਾਂ ਤੇ ਝੂਠੀ ਜਾਣਕਾਰੀ ਨੂੰ ਸਾਂਝਾ ਨਾ ਕੀਤਾ ਜਾਵੇ। ਸੋ ਬਹੁਤ ਸਾਰਾ ਇੱਕ ਤਰ੍ਹਾਂ ਨਾਲ ਇਹ ਆ ਵੀ ਜਿਹੜਾ ਸੋਸ਼ਲ ਮੀਡੀਆ ਤੇ ਜੋ ਕੁਝ ਆਪਾਂ ਬੋਲਦੇ ਆ ਅੱਗੇ ਚੱਲਦਾ ਸੀ ਉਹ ਭਾਰਤ ਦੇ ਵਿੱਚ ਲਗਭਗ ਉਹ ਹੁਣ ਬੰਦ ਹੈਗਾ। ਜੇ ਕੋਈ ਕਰੂਗਾ ਉਹਨੂੰ ਚੱਕ ਕੇ ਜਿਹੜੇ ਆ ਇਦਾਂ ਦੇ ਕੇਸਾਂ ਦੇ ਵਿੱਚ ਪੁੱਟ ਕਰ ਦਿੱਤਾ ਜਾਊਗਾ। ਸੋ ਅੱਜ ਤੋਂ ਤੁਸੀਂ ਇਹ ਸੋਚੋ ਵੀ ਇੰਡੀਆ ਦੇ ਵਿੱਚ ਜਿਹੜੀ ਫਰੀडम ਆਫ ਸਪੀਚ ਆ ਉਹ ਆਲਮੋਸਟ ਖਤਮ ਆ। ਬਿਲਕੁਲ, ਨਾਲ ਦੇ ਨਾਲ ਨਵੇਂ ਜਿਹੜੇ ਕਾਨੂੰਨਾਂ ਦੇ ਤਹਿਤ ਉਹ 3 ਮਹੀਨੇ ਤੱਕ ਕਿਸੇ ਨੂੰ ਵੀ ਬਗੈਰ ਕੁਝ ਦੱਸੇ ਆ ਉਹ ਅੰਦਰ ਰੱਖ ਸਕਦੇ ਆ। ਸੋ ਇੰਡੀਆ ਪੁਲਿਸ ਸਟੇਟ ਜਿਹੜੀ ਉਹ ਟੋਟਲੀ ਬਣ ਚੁੱਕੀ ਆ। ਜੇ ਨਹੀਂ ਬਣੀ ਅਜੇ ਤੱਕ ਤਾਂ ਬਣਨ ਜਾ ਰਹੀ ਆ। ਸੋ ਇਹ ਜਿਹੜੇ ਨਵੇਂ ਕਾਨੂੰਨਾਂ ਦੇ ਵਿੱਚ ਵੈਸੇ ਕੋਈ ਰਹਿ ਨਹੀਂ ਗਿਆ ਕੁਛ ਵੀ ਇਹਦੇ ਵਿੱਚ ਕਿੱਦਾਂ ਆ ਜਿਹਨੂੰ ਮਰਜ਼ੀ ਜਿੱਦਾਂ ਮਰਜ਼ੀ ਜਿਹੜਾ ਆ ਉਹ ਅੰਦਰ ਜਿਹੜਾ ਉਹ ਕੀਤਾ ਜਾ ਸਕਦਾ ਹੈ। 3-3 ਮਹੀਨੇ ਤੱਕ ਜਿਹੜਾ ਉਹ ਰੱਖਿਆ ਜਾ ਸਕਦਾ, ਜਿਹਦਾ NSA ਦੇ ਤਹਿਤ 1-1 ਸਾਲ ਤੱਕ ਜਿਹੜਾ ਉਹ ਰੱਖਿਆ ਜਾ ਸਕਦਾ ਬਗੈਰ ਕਿਸੇ ਅਦਾਲਤ ਦੇ ਮੋਹਰੇ ਜਿਹੜਾ ਉਹ ਪੇਸ਼ ਕੀਤਿਆਂ। ਸੋ ਇਹ ਜਿਹੜੇ ਨਵੇਂ ਕਾਨੂੰਨਾਂ ਦੇ ਵਿੱਚ ਆ। ਬਾਕੀ ਤੁਸੀਂ ਜਿਹੜੇ ਆਪਣੇ ਕਿੱਦਾਂ ਵਿਚਾਰ ਰੱਖਣੇ ਜਾਂ ਕਿੱਦਾਂ ਆ ਇਸ ਦੇ ਉੱਤੇ ਹੁਣ ਜਿਹੜੀ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਪੂਰਾ ਸ਼ਿਕੰਜਾ ਜਿਹੜਾ ਉਹ ਕੱਸ ਦਿੱਤਾ। ਹਾਂ, ਇੱਕ ਚੀਜ਼ ਆਪਾਂ ਜ਼ਰੂਰ ਦੇਖਾਂਗੇ, ਜਦੋਂ ਤਾਂ ਜਿਹੜੇ ਮੈਜੋਰਟੀ ਧਰਮ ਵਾਲੇ ਆ ਉਹ ਦੂਜਿਆਂ ਨੂੰ ਖਿਲਾਫ ਬੋਲਣਗੇ ਫਿਰ ਨਹੀਂ ਉਹਨਾਂ ਨੇ ਕੁਛ ਵੀ ਨਹੀਂ ਕਰਨਾ ਜਿੱਦਾਂ ਪਹਿਲਾਂ ਹੁੰਦਾ ਹੋਇਆ ਆ। ਤੇ ਹੁਣ ਜਦੋਂ ਕੋਈ ਮਾਈਨੋਰਟੀ ਵਾਲਾ ਜੇ ਕੁਛ ਬੋਲੂਗਾ ਆਪਣੇ ਹੱਕ ਦੀ ਗੱਲ ਵੀ ਜਾਂ ਦੂਜੇ ਦੇ ਉਲਟ ਵੀ ਤਾਂ ਬਸ ਫਿਰ ਉਹਨੂੰ ਚੱਕ ਕੇ ਉਹਨਾਂ ਨੇ ਝੱਟ ਦੇਣੀ, ਅੰਦਰ ਕਰ ਦੇਣਾ, ਖਾਤਾ ਬੰਦ ਵੀ ਹੋਊਗਾ ਤੇ ਨਾਲੇ ਤੁਸੀਂ ਅੰਦਰ ਵੀ ਕਿਤੇ ਜਾ ਸਕਦੇ। ਸਭ ਤੋਂ ਹੈਰਾਨੀ ਦੀ ਗੱਲ ਇਹ ਆ ਜਿਹੜੀ ਆਪੋਜੀਸ਼ਨ ਆ ਉਹ ਵੀ ਚੁੱਪ ਆ ਤੇ ਸਿੱਖ ਲੀਡਰ ਵੀ ਜਿਹੜੇ ਆ ਚੁੱਪ ਆ। ਨਾ ਹੀ ਕੋਈ ਕਿਸਾਨ ਲੀਡਰ ਬੋਲਿਆ ਜਦੋਂ ਹੁਣ ਉਹਨਾਂ ਨੇ ਕਿਸਾਨਾਂ ਨੂੰ ਵੀ ਇਹਦੇ ਅੰਦਰ ਹੀ ਕਰਨਾ ਹੈਗਾ। ਸੋ ਇਹ ਇੱਕ ਬਹੁਤ ਹੈਰਾਨੀ ਦੀ ਗੱਲ ਆ ਵੀ ਚੁੱਪ ਚਪੀਤੇ ਜਿਹੜਾ ਇਹ ਲਾ ਆ ਉਹਨਾਂ ਨੇ ਲਾਗੂ ਕਰ ਦਿੱਤਾ। ਜੀ ਬਿਲਕੁਲ, ਸਮਾਂ ਆਪਣਾ ਜਿਹੜਾ ਸਮਾਪਤੀ ਦੇ ਵੱਲ ਨੂੰ ਆ ਤੇ ਜਾਂਦੇ ਜਾਂਦੇ ਆਰਟ ਕੈਂਪ ਦਾ ਵੀ ਜਿਹੜਾ ਉਹ ਦੱਸ ਜਾਈਏ। ਆਰਟ ਕੈਂਪ ਚੱਲ ਰਿਹਾ ਅੱਜ ਦੂਸਰਾ ਜਿਹੜਾ ਇਹ ਦਿਨ ਆ ਆਰਟ ਕੈਂਪ ਦਾ ਤੇ ਇੱਥੇ ਨਾਲ ਦੇ ਨਾਲ ਜਿਹੜੇ ਸੁਖਪ੍ਰੀਤ ਸਿੰਘ ਨੇ ਉਹਨਾਂ ਦੀਆਂ ਜਿਹੜੀਆਂ ਕੁਛ ਪੇਂਟਿੰਗਸ ਆ ਉਹ ਵੀ ਇੱਥੇ ਲਾਈਆਂ ਜਾ ਰਹੀਆਂ। ਐਗਜ਼ੀਬਿਸ਼ਨ ਵੀ ਜਿਹੜੀ ਉਹ ਨਾਲ ਦੇ ਨਾਲ ਆ। ਸੋ ਇੱਕ ਤਾਂ ਤੁਸੀਂ ਬੱਚਿਆਂ ਨੂੰ ਜਿਹੜਾ ਲਿਆ ਰਹੇ ਆ ਉਸ ਦੇ ਲਈ ਧੰਨਵਾਦ। ਕਾਫੀ ਜਿਹੜਾ ਉਤਸ਼ਾਹ ਬੱਚਿਆਂ ਦੇ ਵਿੱਚ ਆ ਤੇ ਕਾਫੀ ਜਿਹੜੇ ਬੱਚੇ ਆ ਇਹਨਾਂ ਕਲਾਸਿਸ ਦਾ ਫਾਇਦਾ ਜਿਹੜਾ ਉਹ ਚੱਕ ਰਹੇ ਆ। ਤੇ ਉਸ ਦੇ ਨਾਲ ਨਾਲ ਜਿਹੜਾ ਜੇ ਤੁਸੀਂ ਐਗਜ਼ੀਬਿਸ਼ਨ ਵੀ ਦੇਖਣੀ ਹੈ ਸੁਖਪ੍ਰੀਤ ਸਿੰਘ ਹੁਣਾਂ ਦੇ ਪੇਂਟਿੰਗਸ ਦੀ ਉਹ ਵੀ ਤੁਹਾਨੂੰ ਇੱਥੇ ਜਿਹੜੀ ਉਹ ਦੇਖਣ ਨੂੰ ਮਿਲੇਗੀ। ਉਹ ਵੀ ਤੁਸੀਂ ਆ ਕੇ ਪੇਂਟਿੰਗਸ ਵੀ ਜਿਹੜੀਆਂ ਉਹ ਦੇਖ ਸਕਦੇ ਆ। ਜੇ ਬਾਏ ਵੀ ਕਰਨੀਆਂ ਹੋਣ ਤਾਂ ਤੁਸੀਂ ਬਾਏ ਵੀ ਕਰ ਸਕਦੇ ਆ। ਐਡਰੈਸ ਆ 2125 ਨਾਰਥ ਬਾਰਟਨ ਐਵੀਨਿਊ, ਫਰੈਜ਼ਨੋ, 2125 ਨਾਰਥ ਬਾਰਟਨ ਐਵੀਨਿਊ। ਸੋ 2 ਕਲਾਸਿਸ ਜਿਹੜੀਆਂ ਉਹ ਇਸ ਟਾਈਮ ਚੱਲ ਰਹੀਆਂ ਨੇ, ਜਿਹੜੀਆਂ ਸਵੇਰ ਨੂੰ ਹੁਣ 10 ਤੋਂ 12 ਵਜੇ ਦੇ ਵਿੱਚ ਤੇ ਫਿਰ ਜਿਹੜੀ ਆ ਉਹ 2 ਤੋਂ 4 ਵਜੇ ਦੇ ਵਿੱਚ ਜਿਹੜੀ ਕਲਾਸਿਸ ਆ ਉਹ ਚੱਲਦੀਆਂ ਨੇ। ਤੇ ਤੁਸੀਂ ਸਿਰਫ ਆਉਣਾ ਆ, ਬੱਚਿਆਂ ਨੇ ਸਿਰਫ ਆਉਣਾ ਆ ਤੇ ਆ ਕੇ ਜੇ ਰਜਿਸਟਰ ਕਰਨਾ ਹੈ, ਮਾਮੂਲੀ ਜੀ ਫੀਸ ਆ
ਤੇ ਉਸ ਫੀਸ ਦੇ ਉੱਤੇ ਜਿਹੜੇ ਉਹ ਤੁਸੀਂ ਬੱਚਿਆਂ ਨੂੰ ਜਿਹੜਾ ਆਰਟ ਦੀ ਜਿਹੜੀ ਸਿਖਲਾਈ ਆ ਉਹ ਦਿੱਤੀ ਜਾ ਰਹੀ ਆ। ਮਟੀਰੀਅਲ ਜਿਹੜਾ ਸਾਰਾ ਉਹ ਪੰਜਾਬੀ ਰੇਡੀਓ ਯੂਐਸਏ ਤੇ ਪੰਜਾਬੀ ਕਲਚਰ ਸੈਂਟਰ ਵੱਲੋਂ ਪ੍ਰੋਵਾਈਡ ਕੀਤਾ ਗਿਆ ਹੈ। ਤੁਸੀਂ ਬੱਚਿਆਂ ਦੀਆਂ ਜਿਹੜੀ ਉਹਨਾਂ ਨੇ ਪਹਿਲੇ ਦਿਨ ਬਣਾਈਆਂ ਆਪਣੀਆਂ ਪੇਂਟਿੰਗਸ ਉਹ ਦੇਖ ਵੀ ਸਕਦੇ ਹੋ, ਉਹਨਾਂ ਦੀਆਂ ਫੋਟੋਆਂ ਵੀ ਪਾਈਆਂ ਗਈਆਂ। ਇਹ ਬਹੁਤ ਘੱਟ ਚਾਂਸ ਹੁੰਦੇ ਆ ਜਦੋਂ ਵਰਲਡ ਰਿਨਾਊਂਡ ਜਿਹੜੇ ਆਰਟਿਸਟ ਆ ਉਹ ਟੀਚ ਕਰਦੇ ਹੋਣ। ਸੁਖਪ੍ਰੀਤ ਸਿੰਘ ਬਹੁਤ ਹੀ ਜਿਹੜੇ ਦੁਨੀਆ 'ਚ ਮਸ਼ਹੂਰ ਆਰਟਿਸਟ ਹੈਗੇ ਜਿਨ੍ਹਾਂ ਨੇ ਬੜੀਆਂ ਵਧੀਆ ਪੇਂਟਿੰਗਸ, ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ, ਇਸੇ ਤਰ੍ਹਾਂ ਦਰਬਾਰ ਸਾਹਿਬ ਦੀ ਬਰਡਸ ਆਈ ਵਿਊ ਤੋਂ ਪੇਂਟਿੰਗ, ਹੋਰ ਬਹੁਤ ਸਾਰੀਆਂ ਉਹਨਾਂ ਦੀਆਂ ਪੇਂਟਿੰਗ ਕਿਸਾਨੀ ਮੋਰਚੇ ਦੇ ਵੇਲੇ ਦੀ ਬਣਾਈਆਂ ਹੋਈਆਂ। ਸੋ ਜੇ ਤੁਹਾਡੇ ਬੱਚਿਆਂ ਦਾ ਇੰਟਰਸਟ ਹੈਗਾ, ਹਜੇ ਵੀ 4 ਦਿਨ ਬਾਕੀ ਹੈਗੇ ਆ, ਤੇ ਜਰੂਰ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਸਟੂਡੀਓ 'ਚ ਕੰਟੈਕਟ ਕਰ ਲਿਓ 408 272 5200 ਤੇ 4082725200। ਜੀ ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਸਤਿ ਸ੍ਰੀ ਅਕਾਲ।